ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾਡ ਬਿਖੈ ਬਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਓ ਪ੍ਰੀਤ ਲਗਾਈ ਇਕ ਉਤਮ ਪੰਥ ਸੁਣਿਓ ਗੁਰ ਸੰਗਤ ਤਿਹ ਮਿਲੰਤ ਜਾਮ ਤਰਾਸ ਮਿਟਾਈ ਇਕ ਅਰਦਾਸ ਭਾਟ ਕੀਰਤ ਕੀ ਗੁਰੂ ਰਾਮਦਾਸ ਰਖਹੁ ਸਰਨਾਈ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਗੁਰਬਾਸ ਨ ਭਰਿਆ ਰੇ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਜਪ ਤਪ ਸੰਜਮ ਧਨ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਣ ਪਰੇ ਕੀ ਰਖਹੁ ਸਰਮਾ ਜਿਉ ਬੋਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ
ਬਹੁਤ ਕਮਾਵਦੇ, ਅੰਤ ਨ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈਹੁ, ਹਉ ਪਾਪੀ ਵਡ ਗੁਨਹਗਾਰ। ਅਸੀਂ ਖਾਤੇ ਬਹੁਤ ਕਮਾਵਦੇ, ਅੰਤ ਨ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈਹੁ, ਹਉ ਪਾਪੀ ਵਡ ਗੁਨਹਗਾਰ। ਹਰ ਜੀਉ ਦੇਖੈ ਵਾਰ ਨ ਆਵਈ, ਤੂੰ ਬਖਸ਼ ਮਿਲਾਵਨਹਾਰ। ਗੁਰ ਹੈ ਹਰ ਪ੍ਰਭ ਮਿਲਿਆ, ਸਭ ਕਿਲ ਵਿਖ ਕੱਟ ਵਿਕਾਰ। ਜਿਨਾ ਹਰ ਹਰ ਨਾਮ ਧਿਆਇਆ, ਜਨ ਨਾਨਕ ਤਿਨ ਜੈਕਾਰ। ਗੁਰ ਤੁਠੈ ਹਰ ਪ੍ਰਭ ਮਿਲਿਆ, ਸਭ ਕਿਲ ਵਿਖ ਕੱਟ ਵਿਕਾਰ। ਜਿਨਾ ਹਰ ਹਰ ਨਾਮ ਧਿਆਇਆ, ਜਨ ਨਾਨਕ ਤਿਨ ਜੈਕਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ। ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਸਾਹਿਬ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਦ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋਏ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ, ਅੰਮ੍ਰਿਤ ਰੂਪ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਹੋਇਆ ਹੈ। ਵਡਭਾਗੀ ਜਨਾਂ ਨੇ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਪ ਸਾਧ ਸੰਗਤ ਜੀ ਪਿਆਰ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਅੰਮ੍ਰਿਤਮਈ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਗਿਆਸੂ ਰੂਪ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਪਰਮੇਸ਼ਰ ਦੇ ਚਰਨਾਂ ਵਿੱਚ ਬੇਨਤੀ ਕਰਨ ਦਾ ਢੰਗ ਦੱਸ ਰਹੇ ਹੈ। ਕਿਉਂਕਿ ਜਿਤਨੀ ਵੀ ਲੋਕਾਈ ਪੈਦਾ ਕੀਤੀ ਹੋਈ ਹੈ, ਸਾਰੀ ਸ੍ਰਿਸ਼ਟੀ ਭੁੱਲਣਹਾਰ ਹੈ। ਕੇਵਲ ਪਰਮਾਤਮਾ ਹੈ ਜੋ ਅਭੁੱਲ ਸਰੂਪ ਹੈ। ਭਾਵੇਂ ਕਿਤਨਾ ਵੀ ਜਗਤੰਤਰ ਮਨੁੱਖ ਸਿਆਣਪ ਵਾਲਾ ਹੋਵੇ, ਦੁਨੀਆ ਦਾ ਬਹੁਤ ਵੱਡਾ ਗਿਆਨ ਹੋਵੇ, ਪਰ ਜ਼ਿੰਦਗੀ ਵਿੱਚ ਕਿਤੇ ਨਾ ਕਿਤੇ ਕੋਈ ਭੁੱਲ ਕਰ ਹੀ ਦਿੰਦਾ। ਅਣਜਾਣਪੁਣੇ ਵਿੱਚ ਕਿਤੇ ਨਾ ਕਿਤੇ ਸਾਧ ਸੰਗਤ ਜੀ ਕੋਈ ਕੁਤਾਹੀ ਹੋ ਹੀ ਜਾਂਦੀ ਹੈ। ਕਿਉਂਕਿ ਸਮਰੱਥਤਾ ਪਰਮੇਸ਼ਰ ਹੈ, ਅਕਾਲ ਪੁਰਖ ਵਾਹਿਗੁਰੂ ਹੈ, ਜੋ ਕਦੇ ਭੁੱਲਦਾ ਨਹੀਂ ਹੈ। ਜੇ ਪਰਮਾਤਮਾ ਜੈਸਾ ਕੋਈ ਹੋਰ ਸਮਰੱਥ ਹੋਵੇ, ਉਹ ਭੁੱਲਣ ਤੋਂ ਰਹਿਤ ਹੋ ਸਕਦਾ ਹੈ। ਪਰਮਾਤਮਾ ਜੈਸਾ ਕੋਈ ਹੋਰ ਨਹੀਂ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤੇ ਹੈ,
ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਸਾਰੀ ਸ੍ਰਿਸ਼ਟੀ ਭੁੱਲਣ ਹਾਰੀ ਹੈ। ਕੇਵਲ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ ਜੋ ਅਭੁੱਲ ਸਰੂਪ ਨੇ, ਕਦੇ ਵੀ ਭੁੱਲ ਨਹੀਂ ਕਰਦੇ। ਭੁੱਲਿਆ ਹੋਇਆਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਬਖਸ਼ ਜ਼ਰੂਰ ਲੈਂਦੇ ਹੈ। ਇਹ ਸਤਿਗੁਰੂ ਜੀ ਦੀ ਵਡਿਆਈ ਹੈ, ਕਿਉਂਕਿ ਇਹ ਸੰਸਾਰ ਦੀ ਮਰਜ਼ਾਦਾ ਹੈ। ਜਗਤ ਦੇ ਜੀਵਾਂ ਦਾ ਆਪੋ ਆਪਣਾ ਸੁਭਾਅ ਹੈ। ਕੋਈ ਔਗਣ ਭਰਿਆ ਕਰਮ ਕਰੇ ਤੇ ਹਰ ਕੋਈ ਉਹਨੂੰ ਦੁਰਕਾਰ ਦਿੰਦਾ ਹੈ। ਕੋਈ ਪਾਪ ਕਰਮ ਕਰ ਦੇਵੇ ਨਾ, ਜਗਤ ਦੇ ਲੋਕ ਉਹਨੂੰ ਦੁਰਕਾਰ ਦਿੰਦੇ ਹੈ, ਫਿਟਕਾਰ ਦਿੰਦੇ ਹੈ, ਲਾਹਨਤਾਂ ਰੂਪੀ ਸਵਾਹ ਉਹਦੇ ਸਿਰ ਦੇ ਵਿੱਚ ਪਾਉਂਦੇ ਹੈ। ਪਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਇਹ ਵਡਿਆਈ ਹੈ, ਭੁੱਲੇ ਹੋਏ ਨੂੰ, ਔਗਣ ਹਾਰੇ ਨੂੰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਂਦੇ ਹਨ। ਗਰੀਬ ਨਵਾਜ ਐਸੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਭਾਈ ਗੁਰਦਾਸ ਸਾਹਿਬ ਜੀ ਦਾ ਫਰਮਾਨ ਆਉਂਦਾ ਹੈ 12 ਵਿੱਚ, ਕਹਿੰਦੇ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਕੋਈ ਔਗਣ ਭਰਿਆ ਕਰਮ ਕੀਤਾ, ਜਗਤ ਨੇ ਉਸ ਨੂੰ ਥੁਰਕਾਰ ਦਿੱਤਾ, ਪਰ ਪੂਰੇ ਸਤਿਗੁਰੂ ਜੀ ਨੇ ਸ਼ਰਨ ਆਈ ਨੂੰ ਘੁੱਟ ਕਰਕੇ ਛਾਤੀ ਦੇ ਨਾਲ ਲਾਇਆ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਬਿਰਦ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਦ ਸੁਆਮੀ ਸੰਦਾ। ਸ਼ਰਨ ਆਏ ਦੀ ਲੱਜਿਆ ਰੱਖਣੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਧਰਮ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜਗਿਆਸੂ ਰੂਪ ਹੋ ਕਰਕੇ ਜੋ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀਆਂ ਕੀਤੀਆਂ ਨੇ, ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਜੀਵਨ ਭਰ ਦੇ ਵਿੱਚ ਬਹੁਤ ਸਾਰੀਆਂ ਸਾਡੇ ਤੋਂ ਭੁੱਲਾਂ ਹੋਈਆਂ ਨੇ। ਮਹਾਰਾਜ ਸਾਨੂੰ ਇਸ ਜਨਮ ਦਾ ਕੋਈ ਪਤਾ ਨਹੀਂ ਹੈ, ਖਿਨ ਖਿਨ ਮਾਤਰ ਸਮੇਂ ਵਿੱਚ ਭੁੱਲਾਂ ਕਰਦੇ ਹਾਂ, ਤੇ ਪਿਛਲੇ ਜਨਮਾਂ ਦਾ ਸਾਨੂੰ ਕੀ ਗਿਆਨ ਹੋਵੇਗਾ। ਪਿਛਲੇ ਜਨਮਾਂ ਦੀ ਸਾਨੂੰ ਕੀ ਸੋਝੀ ਹੈ ਕਿ ਕਿੰਨੇ ਪਾਪ ਕਰਮ ਅਸਾਂ ਨੇ ਕੀਤੇ ਆ। ਇਸ ਜਨਮ ਦਾ ਹੀ ਨਹੀਂ ਪਤਾ ਕਿ ਜਦੋਂ ਤੋਂ ਜਨਮ ਧਾਰਿਆ ਹੈ ਮਹਾਰਾਜ ਸੱਚੇ ਪਾਤਸ਼ਾਹ ਕਿੰਨੀਆਂ ਸਾਡੇ ਤੋਂ ਅਣਗਹਿਲੀਆਂ ਹੋਈਆਂ ਨੇ, ਕਿੰਨੇ ਮਹਾਰਾਜ ਸੱਚੇ ਪਾਤਸ਼ਾਹ ਸੇ ਔਗਣ ਭਰੇ ਕਰਮ ਕੀਤੇ ਆ, ਕਿੰਨੇ ਸਾਡੇ ਤੋਂ ਪਾਪ ਕਰਮ ਹੋਏ ਨੇ, ਸਾਨੂੰ ਕੋਈ ਸਮਝ ਨਹੀਂ ਹੈ। ਇਸ ਲਈ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਜੇ ਵੱਡਿਆਂ ਤੋਂ ਵੱਡੇ ਭੁੱਲਣਹਾਰੇ ਆ ਨਾ, ਆਪ ਮਹਾਰਾਜ ਸੱਚੇ ਪਾਤਸ਼ਾਹ ਵੱਡਿਆਂ ਤੋਂ ਵੱਡੇ ਬਖਸ਼ੰਦ ਹੋ, ਬਖਸ਼ਣਹਾਰੇ ਹੋ। ਸਾਡੇ ਵਰਗਾ ਜੇ ਕੋਈ ਭੁੱਲਣਹਾਰਾ ਹੋਰ ਨਹੀਂ ਹੈ, ਤੇ ਮਹਾਰਾਜ ਆਪ ਜੈਸਾ ਕੋਈ ਬਖਸ਼ਣ ਵਾਲਾ ਬਖਸ਼ੰਦ ਨਹੀਂ ਹੈ। ਐਸੀ ਭਾਵਨਾ ਮਨ ਦੇ ਅੰਦਰ ਨਿਸ਼ਚਾ ਧਾਰਨ ਕਰਕੇ ਗਰੀਬ ਨਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਜਗਿਆਸੂ ਵੱਲ ਨੂੰ ਬੇਨਤੀ ਕੀਤੀ ਗਈ ਹੈ, ਕਿਉਂਕਿ ਸਾਧ ਸੰਗਤ ਜੀ ਜੇ ਕੋਈ ਬਹੁਤੀਆਂ ਸਿਆਣਪਾਂ ਚਤੁਰਾਈਆਂ ਪ੍ਰਾਪਤ ਕਰਕੇ ਕਹੇ ਕਿ ਮੈਂ ਕਦੇ ਜੀਵਨ ਦੇ ਵਿੱਚ ਕੋਈ ਭੁੱਲ ਨਹੀਂ ਕਰਦਾ, ਉਹਦੇ ਵਰਗਾ ਕੋਈ ਭੁੱਲਾ ਬੰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋ ਹੀ ਨਹੀਂ ਸਕਦਾ। ਜਿਹੜਾ ਆਪਣੇ ਆਪ ਨੂੰ ਵੱਡਾ ਜਿਹਾ ਮੰਨਦਾ ਆ ਕਿ ਮੈਂ ਬਹੁਤਾ ਗਿਆਨਵਾਨ ਹਾਂ, ਮੈਨੂੰ ਬਹੁਤ ਜ਼ਿਆਦਾ ਸਮਝ ਹੈ, ਮੈਂ ਬਹੁਤ ਵੱਡੀ ਸਿਆਣਪ ਵਾਲਾ, ਤੇ ਮੈਂ ਕਿਵੇਂ ਜੀਵਨ ਵਿੱਚ ਭੁੱਲ ਕਰ ਲਵਾਂਗਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਸਭ ਤੋਂ ਵੱਡਾ ਭੁੱਲਣਹਾਰਾ ਉਹੋ ਹੀ ਜੀਵ ਜਾਣੋ ਜਿਹੜਾ ਆਪਣਾ ਵੱਡਪਣ ਅੱਗੇ ਰੱਖ ਕੇ ਜੀਵਨ ਨਿਰਵਾਹ ਕਰਦਾ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਿਮਰਤਾ ਨੂੰ ਸਾਧ ਸੰਗਤ ਜੀ ਪਹਿਲ ਦਿੱਤੀ ਹੈ। ਗੁਰੂ ਘਰ ਦੇ ਵਿੱਚ ਨਿਮਰਤਾਵਾਨ ਜਿਨ੍ਹਾਂ ਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਹੋ ਕੇ ਨਿਮਰਤਾਵਾਨ ਹੋ ਕੇ ਆਵਣਾ ਕੀਤਾ, ਹਜ਼ੂਰ ਨੇ ਉਹਨਾਂ 'ਤੇ ਮਹਾਨ ਬਖਸ਼ਿਸ਼ਾਂ ਕੀਤੀਆਂ ਹਨ। ਜਿਵੇਂ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ ਬਚਨ ਪੜ੍ਹਦੇ ਹਾਂ ਸੁਖਮਨੀ ਸਾਹਿਬ ਪਾਵਨ ਬਾਣੀ ਵਿੱਚ, ਆਪ ਸਿਕਾਓ ਜੋ ਜਾਣੈ ਨੀਚਾ, ਸੋ ਗਨੀਐ ਸਭ ਤੇ ਉੱਚਾ। ਜਿਹੜਾ ਆਪਣੇ ਆਪ ਨੂੰ ਸਿਆਣਪਾਂ ਗਿਆਨ ਸ਼ਕਤੀ ਹੁੰਦਾ ਹੋਇਆ ਵੀ, ਸਮਝ ਹੁੰਦਿਆਂ ਹੋਇਆਂ ਵੀ ਨਿਮਰਤਾਵਾਨ ਹੋ ਕੇ ਜੀਵਨ ਨਿਰਵਾਹ ਕਰਦਾ ਹੈ, ਉਹ ਜਾਣੋ ਕਿ ਸਭ ਤੋਂ ਉੱਚਾ ਹੈ। ਇਹ ਗੁਰੂ ਕੀ ਬਾਣੀ ਦੇ ਬਚਨ ਹਨ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਚਨ ਹੈ। ਤੇ ਜੇ ਥੋੜੀ ਜਿੰਨੇ ਕਿਤੇ ਚਤੁਰਾਈ ਕੋਈ ਸਿਆਣਪ ਆ ਗਈ, ਕਹੀ ਜਾਵੇ ਕਿ ਮੇਰੇ ਵਰਗਾ ਕੋਈ ਸਿਆਣਾ ਹੈ ਹੀ ਨਹੀਂ ਦੁਨੀਆ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਹਦੇ ਵਰਗਾ ਇਆਣਾ ਕੋਈ ਨਹੀਂ ਜਗਤ ਵਿੱਚ। ਇਆਣਾ ਕਹਿੰਦੇ ਨੇ ਬੱਚੇ ਨੂੰ, ਤੇ ਬੱਚਾ ਅਗਿਆਨੀ ਜਿਹੜਾ ਹੈ
ਇਆਣੇਪਨ ਦੀ ਮਹਾਰਾਜ ਸੱਚੇ ਪਾਤਸ਼ਾਹ ਇਹ ਅਲੰਕਾਰ ਬਣਾ ਕੇ ਗੁਰਬਾਣੀ ਵਿੱਚ ਬਾਰ-ਬਾਰ ਸਾਨੂੰ ਸਮਝਾਉਂਦੇ ਹੈ। ਜਿਸ ਨੇ ਇਆਣਾਪਨ ਧਾਰਨ ਕੀਤਾ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਐਸਾ ਨਿਮਰਤਾਵਾਨ ਜੋ ਹੈ ਉਹ ਜਗਤ ਅੰਦਰ ਸਭ ਤੋਂ ਵੱਡਾ ਜਾਣਨਾ ਕਰੋ, ਉਹ ਸਭ ਤੋਂ ਉੱਚਾ ਹੈ। ਤੇ ਜਿਹੜਾ ਸਿਆਣਪ ਤਨਕ ਮਾਤਰ ਧਾਰਨ ਕੀਤੀ ਕਹੀ ਜਾਵੇ ਕਿ ਮੈਂ ਵੱਡਾ, ਵੱਡਪਣ ਆਪੇ ਹੀ ਜਣਾਈ ਜਾਵੇ, ਉਹ ਜਾਣੋ ਕਿ ਅਗਿਆਤ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੇਨਤੀ ਕਰਨ ਦਾ ਢੰਗ ਦੱਸਿਆ ਹੈ ਗਰੀਬ ਨਿਵਾਜ ਸਤਿਗੁਰੂ ਜੀ ਦੇ ਚਰਨਾਂ ਵਿੱਚ ਕਿ ਜੀਵਨ ਵਿੱਚ ਹੋਈਆਂ ਭੁੱਲਾਂ ਕਿਵੇਂ ਬਖਸ਼ਾਈਆਂ ਜਾ ਸਕਦੀਆਂ ਨੇ, ਕਿਵੇਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਦੋਵੇਂ ਹੱਥ ਜੋੜ ਕੇ ਮਨ ਬਾਣੀ ਸਰੀਰ ਕਰਕੇ ਅਰਦਾਸ ਕਰੀਏ, ਸਤਿਗੁਰਾਂ ਦੇ ਚਰਨਾਂ ਵਿੱਚ ਜੋਦੜੀ ਕਰਕੇ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਭੁੱਲਾਂ ਬਖਸ਼ਾਈਆਂ ਜਾ ਸਕਦੀਆਂ। ਸਤਿਗੁਰੂ ਜੀ ਢੰਗ ਦੱਸ ਰਹੇ ਹੈ। ਪਿਆਰ ਤੇ ਸਤਿਕਾਰ ਸਹਿਤ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਵਿੱਚ ਬੈਠ ਕੇ ਸਤਿਗੁਰੂ ਜੀ ਦੀ ਇਲਾਹੀ ਬਾਣੀ ਲੜੀਵਾਰ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਇਸ ਲਈ ਆਪ ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸੀਸ ਝੁਕਾਵੋ। ਪਿਆਰ ਸਤਿਕਾਰ ਸਹਿਤ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਹਿਬ ਜੀ ਦੇ 1416 ਅੰਗ ਤੇ ਵਾਰਾਂ ਤੇ ਵਧੀਕ ਪਾਵਨ ਬਾਣੀ ਅੰਦਰ ਉਪਦੇਸ਼ ਬਖਸ਼ਿਸ਼ ਕਰ ਰਹੇ ਹੈ। ਸਾਧ ਸੰਗਤ ਜੀ 28 ਸ਼ਲੋਕਾਂ ਦੀ ਵਿਚਾਰ ਪਿਛਲੇ ਦੀਵਾਨਾਂ ਵਿੱਚ ਹੋ ਚੁੱਕੀ ਸੀ। 29ਵੀਂ ਸ਼ਲੋਕ ਦੀ ਪ੍ਰਾਰੰਭਤਾ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜਗਿਆਸੂ ਰੂਪ ਹੋ ਕੇ ਬੇਨਤੀ ਕਰ ਰਹੇ ਹੈ। ਹਜੂਰ ਬਖਸ਼ਿਸ਼ ਕਰਦੇ ਹਨ ਅਸੀਂ ਖਾਤੇ ਬਹੁਤ ਕਮਾਵਦੇ। ਮਹਾਰਾਜ ਅਸੀਂ ਬਹੁਤ ਜਗਤ ਅੰਦਰ ਔਗਣਾ ਭਰੇ ਕਰਮ ਕਮਾਉਂਦੇ ਹਾਂ, ਪਾਪ ਕਰਮ ਕਰਨ ਵਾਲੇ ਹਾਂ। ਹੇ ਮਹਾਰਾਜ ਸਾਡੇ ਜੀਵਨ ਦੇ ਵਿੱਚ ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਤੋਂ ਭੁੱਲਾਂ ਹੋਈਆਂ ਨੇ। ਪਹਿਲੇ ਜੀਵਨ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਬੇਅੰਤ ਅਸਾਂ ਨੇ ਭੁੱਲਾਂ ਕੀਤੀਆਂ ਨੇ। ਹੁਣ ਮਹਾਰਾਜ ਸੱਚੇ ਪਾਤਸ਼ਾਹ ਜੀਵਨ ਨਿਰਵਾਹ ਕਰਦਿਆਂ ਹੋਇਆਂ ਹੁਣ ਵੀ ਅਸੀਂ ਖਾਤੇ ਬਹੁਤ ਕਮਾਵਦੇ। ਬਹੁਤ ਮਹਾਰਾਜ ਸੱਚੇ ਪਾਤਸ਼ਾਹ ਜੀ ਔਗਣ ਹਾਰੇ ਕਰਮ ਕਮਾਉਣ ਵਾਲੇ ਹਾਂ। ਮਹਾਰਾਜ ਔਗਣਾ ਭਰੇ ਕਰਮਾਂ ਨੂੰ ਕਰਨ ਵਾਲੇ, ਪਾਪ ਕਰਮ ਕਰਨ ਵਾਲੇ ਹਾਂ। ਅੰਤ ਨਾ ਪਾਰਾਵਾਰ। ਇੰਨੇ ਜ਼ਿਆਦਾ ਮਹਾਰਾਜ ਅਸੀਂ ਪਾਪ ਕਰਮ ਕਰਨ ਵਾਲੇ ਜਿਨ੍ਹਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ। ਜਿਵੇਂ ਸਮੁੰਦਰ ਦੇ ਉਰਾਰ ਪਾਰ ਦਾ ਅੰਤ ਨਹੀਂ ਪੈਂਦਾ, ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕੀਤੇ ਹੋਏ ਗੁਨਾਹਾਂ ਦਾ ਅੰਤ ਨਹੀਂ ਪੈਂਦਾ। ਖਿਨ ਖਿਨ ਮਾਤਰ ਸਮੇਂ ਵਿੱਚ ਹੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਦਮ ਕਦਮ ਤੇ ਅਸੀਂ ਭੁੱਲਾਂ ਕਰਦੇ ਹਾਂ। ਕਈ ਵਾਰ ਸਾਨੂੰ ਪਤਾ ਵੀ ਨਹੀਂ ਹੁੰਦਾ, ਕਿੰਨੇ ਅਣਜਾਣਪੁਣੇ ਵਿੱਚ ਹੀ ਸਾਡੇ ਤੋਂ ਪਾਪ ਕਰਮ ਹੋ ਜਾਂਦੇ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਅੰਤ ਨਾ ਪਾਰਾਵਾਰ। ਇਸ ਲਈ ਮਹਾਰਾਜ ਦੋਵੇਂ ਹੱਥ ਜੋੜ ਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਕਰ ਰਹੇ ਹਾਂ। ਸਾਡੇ ਗੁਨਾਹਾਂ ਦਾ ਅੰਤ ਨਹੀਂ ਪੈਂਦਾ। ਇੰਨੇ ਮਹਾਰਾਜ ਸੱਚੇ ਪਾਤਸ਼ਾਹ ਅਸਾਂ ਨੇ ਗੁਨਾਹ ਕੀਤੇ ਹਨ। ਹਰ ਕਿਰਪਾ ਕਰਕੇ ਬਖਸ਼ ਲੈਹੋ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਬਖਸ਼ ਲਾਓ। ਜੇ ਆਪ ਮਹਾਰਾਜ ਸਾਡੇ ਤੇ ਰਹਿਮਤ ਕਰ ਦਿਓ ਨਾ, ਸਾਡੇ ਤੇ ਦਇਆਲੂ ਹੋ ਕੇ ਮਹਾਰਾਜ ਐਸੀ ਰਹਿਮਤ ਕਰ ਦੇਵੋ, ਅੰਮ੍ਰਿਤਮਈ ਕਿਰਪਾ ਦ੍ਰਿਸ਼ਟੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਵੱਲ ਤੱਕੋ, ਤਾਂ ਹੀ ਮਹਾਰਾਜ ਅਸੀਂ ਬਖਸ਼ੇ ਜਾ ਸਕਦੇ ਹਾਂ। ਹਰ ਕਿਰਪਾ ਕਰਕੇ ਬਖਸ਼ ਲੈ ਹੋ। ਆਪ ਜੀ ਦੀ ਕਿਰਪਾ ਹੋਵੇ ਤਾਂ ਮਹਾਰਾਜ ਅਸੀਂ ਬਖਸ਼ੇ ਜਾ ਸਕਦੇ ਹਾਂ। ਹਉ ਪਾਪੀ ਵੱਡ ਗੁਨਹਗਾਰ। ਕਿਉਂਕਿ ਮਹਾਰਾਜ ਹਉ ਪਾਪੀ ਵੱਡ ਗੁਨਹਗਾਰ, ਬਹੁਤ ਵੱਡੇ ਮਹਾਰਾਜ ਅਸੀਂ ਗੁਨਹਗਾਰ ਹਾਂ। ਹਉ ਮਹਾਰਾਜ ਅਸੀਂ ਬਹੁਤ ਵੱਡੇ ਪਾਪੀ ਹਾਂ। ਜਿਵੇਂ ਕੋਈ ਚੋਰੀ ਕਰੇ ਉਹਨੂੰ ਚੋਰ ਆਖਿਆ ਜਾਂਦਾ, ਪੁੰਨ ਕਰੇ ਤੇ ਉਹਨੂੰ ਪੁੰਨੀ ਆਖਿਆ ਜਾਂਦਾ, ਦਾਨ ਕਰੇ ਤੇ ਦਾਨੀ ਆਖਿਆ ਜਾਂਦਾ, ਤਿਵੇਂ ਜਿਹੜਾ ਪਾਪ ਕਰਮ ਕਰਦਾ ਉਹਨੂੰ ਪਾਪੀ ਕਿਹਾ ਜਾਂਦਾ ਹੈ। ਮਹਾਰਾਜ ਹਉ ਪਾਪੀ ਵੱਡ ਗੁਨਹਗਾਰ।
ਵੱਡੇ ਗੁਨਾਹਗਾਰ ਹਾਂ ਮਹਾਰਾਜ ਸੱਚੇ ਪਾਤਸ਼ਾਹ, ਤੇ ਪਾਪ ਕਰਮ ਕਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਅਸੀਂ ਪਾਪੀ ਬਣ ਚੁੱਕੇ ਹਾਂ। ਇਸ ਲਈ ਹਰ ਕਿਰਪਾ ਕਰਕੇ ਬਖਸ਼ ਲੈ ਹੋ। हे ਪਰਮੇਸ਼ਰ, ਆਪ ਕਿਰਪਾ ਕਰੋ, ਸਾਡੇ ਤੇ ਬਖਸ਼ਿਸ਼ ਕਰ ਦੇਵੋ। ਮਹਾਰਾਜ ਸਾਨੂੰ ਗਰੀਬਾਂ ਨੂੰ ਨਿਵਾਜਣ ਦੀ ਆਪ ਜੀ ਰਹਿਮਤ ਕਰ ਦੇਵੋ, ਤਾਂ ਹੀ ਅਸੀਂ ਬਖਸ਼ੇ ਜਾ ਸਕਦੇ ਹਾਂ। ਕਿਉਂਕਿ ਆਪ ਜੀ ਦੀ ਮਹਾਰਾਜ ਸੱਚੇ ਪਾਤਸ਼ਾਹ ਸ਼ਰਨ ਵਿੱਚ ਆਉਣ ਦਾ ਇਹੋ ਹੀ ਲਾਹਾ ਹੈ। ਜਿਵੇਂ ਹਜ਼ੂਰ ਨੇ ਬਚਨ ਕੀਤੇ ਆ ਗੁਰਬਾਣੀ ਵਿੱਚ, ਸਤਿਗੁਰ ਆਇਓ ਸਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੂਝੈ ਦੂਜੀ ਠਾਹਰ, ਹਾਰ ਪਰਿਓ ਤਉ ਦੁਆਰੀ। ਮਹਾਰਾਜ ਕਿਤੇ ਸਾਨੂੰ ਠਾਹਰ ਨਹੀਂ ਪ੍ਰਾਪਤ ਹੋਈ। ਦੁਨੀਆ ਦੇ ਸਭ ਥਾਵਾਂ 'ਤੇ ਭਟਕ ਕੇ ਦੇਖ ਲਿਆ, ਸਭ ਥਾਵਾਂ 'ਤੇ ਨੱਕ ਰਗੜ ਕੇ ਦੇਖ ਲਏ, ਪਰ ਕਿਤੇ ਵੀ ਸਾਨੂੰ ਟੋਈ ਨਹੀਂ ਪ੍ਰਾਪਤ ਹੋਈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ, हे ਗਰੀਬ ਨਿਵਾਜ, ਸਤਿਗੁਰੂ ਜੀ ਆਪ ਜੀ ਸਾਡੇ ਤੇ ਐਸੀ ਬਖਸ਼ਿਸ਼ ਕਰੋ, ਲੇਖਾ ਛੋੜ ਅਲੇਖਾ ਛੂਟਹਿ, ਹਮ ਨਿਰਗੁਣ ਦੇਹ ਉਪਾਰੀ, ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲੇਹੋ ਇਹ ਬਾਰੀ। ਐਸੀ ਮਹਾਰਾਜ ਨਿਮਰਤਾ ਹਿਰਦੇ ਅੰਦਰ ਧਾਰਨ ਕਰਕੇ ਆਪ ਜੀ ਦੇ ਚਰਨਾਂ ਵਿੱਚ ਆਏ ਹਾਂ। हे ਮਹਾਰਾਜ ਸੱਚੇ ਪਾਤਸ਼ਾਹ, ਆਪ ਜੀ ਤੋਂ ਬਿਨਾਂ ਸਾਨੂੰ ਕੋਈ ਸੰਸਾਰ ਦੇ ਅੰਦਰ ਕਿਤੇ ਵੀ ਥਾਂ 'ਤੇ ਮਹਾਰਾਜ ਠਾਹਰ ਦੇਣ ਵਾਲਾ ਨਹੀਂ ਹੈ। ਜਿਸ ਦੇ ਦਰ 'ਤੇ ਜਾ ਕੇ ਸਾਡੇ ਅੰਤਰ ਆਤਮੇ ਨੂੰ ਸਕੂਨ ਪ੍ਰਾਪਤ ਹੋ ਸਕੇ, ਸਾਡਾ ਹਿਰਦਾ ਸ਼ਾਂਤ ਹੋ ਸਕੇ, ਭਟਕਦਾ ਹੋਇਆ ਮਨ ਇਕਾਗਰ ਹੋ ਸਕੇ। हे ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਤੋਂ ਬਿਨਾਂ ਕੋਈ ਵੀ ਥਾਂ ਨਹੀਂ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਹਰ ਕਿਰਪਾ ਕਰਕੇ ਬਖਸ਼ ਲੈ ਹੋ। ਮਹਾਰਾਜ ਅਸੀਂ ਵੱਡੇ ਪਾਪੀ ਹਾਂ, ਵੱਡੇ ਗੁਨਾਹਗਾਰ ਹਾਂ, ਆਪ ਕਿਰਪਾ ਕਰਕੇ ਸਾਨੂੰ ਬਖਸ਼ ਲਓ। ਇਹ ਸਾਧ ਸੰਗਤ ਜੀ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਰਨ ਦੇ ਵਿੱਚ ਆਪਾਂ ਭਾਵ ਅਭਾਵ ਕਰਕੇ ਸਿੱਖ ਆਉਂਦਾ ਹੈ ਨਾ, ਜਗਿਆਸੂ ਨਿਮਰਤਾਵਾਨ ਹੋ ਕੇ ਗਰੀਬ ਨਿਵਾਜ ਸਤਿਗੁਰੂ ਜੀ ਦੀ ਸ਼ਰਨ ਵਿੱਚ ਆਉਂਦਾ ਹੈ। ਐਸੇ ਬਖਸ਼ੰਦ ਮਹਾਰਾਜ ਸੱਚੇ ਪਾਤਸ਼ਾਹ ਜੀ ਹਨ। ਸ਼ਰਨ ਆਏ ਦੀ ਲਜਿਆ ਰੱਖਣ ਲਈ ਗਰੀਬ ਨਿਵਾਜ ਸਤਿਗੁਰੂ ਜੀ ਕੀਤੀਆਂ ਹੋਈਆਂ ਭੁੱਲਾਂ ਨੂੰ ਬਖਸ਼ ਲੈਂਦੇ ਹਨ। ਇਤਿਹਾਸ ਅੰਦਰ ਬਹੁਤ ਸਾਰੇ ਸਾਧ ਸੰਗਤ ਜੀ ਇਹ ਤੱਤ ਸਾਨੂੰ ਮਿਲਦੇ ਆ ਜੋ ਮਹਾਰਾਜ ਸੱਚੇ ਪਾਤਸ਼ਾਹ ਦੀ ਸਿੱਖਾਂ ਨੇ ਸ਼ਰਨ ਵਿੱਚ ਆਵਣਾ ਕੀਤਾ ਹੈ। ਭਾਵੇਂ ਕਿਤਨੇ ਵੀ ਗੁਨਾਹ ਕੀਤੇ ਸਨ ਜੀਵਨ ਦੇ ਵਿੱਚ, ਪਰ ਜੇ ਅੱਗੇ ਵਾਸਤੇ ਸੁਚੇਤ ਹੋ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਪ੍ਰਣ ਕਰ ਲਿਆ ਕਿ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਮਹਾਰਾਜ ਸੱਚੇ ਪਾਤਸ਼ਾਹ ਸੀ ਬੁਰਾ ਕਰਮ ਨਹੀਂ ਕਰਾਂਗੇ। ਇਹ ਮਹਾਰਾਜ ਕੋਈ ਗੁਨਾਹ ਨਹੀਂ ਆਉਣ ਵਾਲੀ ਜ਼ਿੰਦਗੀ ਵਿੱਚ ਅਸੀਂ ਕਰਾਂਗੇ। ਜਿਨ੍ਹਾਂ ਨੇ ਪ੍ਰਣ ਕਰ ਲਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਨੂੰ ਬਖਸ਼ ਲਿਆ ਹੈ। ਤੇ ਅੱਜ ਵੀ ਪ੍ਰਤੱਖ ਗਰੀਬ ਨਿਵਾਜ ਸਤਿਗੁਰੂ ਜੀ ਦੀ ਬਣਾਈ ਹੋਈ ਜੋ ਮਰਜ਼ਾਦਾ ਹੈ, ਜੀਵਨ ਦੇ ਵਿੱਚ ਜੇ ਕਿਤੇ ਕੋਈ ਭੁੱਲ ਹੋ ਜਾਂਦੀ ਹੈ ਨਾ, ਸਾਧ ਸੰਗਤ ਜੀ, ਜੇ ਪੰਜਾਂ ਪਿਆਰਿਆਂ ਦੇ ਕੋਲ ਪੇਸ਼ ਹੋ ਕਰਕੇ ਬੇਨਤੀ ਕਰਕੇ ਦੱਸ ਦੇਵੇ ਨਾ, ਸਤਿਗੁਰੂ ਜੀ ਦਾ ਸਰੂਪ ਜਾਣ ਕੇ ਮਨ ਵਿੱਚ ਭਾਵਨਾ ਧਾਰਨ ਕਰਕੇ, ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ ਲੈਂਦੇ ਹਨ। ਕਿਉਂਕਿ ਸਾਧ ਸੰਗਤ ਇਹ ਗਰੀਬ ਨਿਵਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਣਾਈ ਮਰਜ਼ਾਦਾ ਹੈ ਕਿ ਪੰਜ ਪਿਆਰੇ ਤੋਂ ਬਿਨਾਂ ਹੋਰ ਕੋਈ ਜੀਵ ਨੂੰ ਬਖਸ਼ ਨਹੀਂ ਸਕਦਾ। ਪੰਜਾਂ ਪਿਆਰਿਆਂ ਤੋਂ ਬਿਨਾਂ ਭਾਵੇਂ ਕਿਤਨਾ ਵੀ ਵੱਡਾ ਕੋਈ ਪਾਪ ਕਰਮ ਕੀਤਾ ਹੋਵੇ, ਜੇ ਪੰਜਾਂ ਪਿਆਰਿਆਂ ਦੇ ਸਨਮੁਖ ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਬੇਨਤੀ ਕਰ ਦੇਵੇ, हे ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੋਂ ਇਹ ਪਾਪ ਕਰਮ ਹੋ ਗਿਆ, ਮਹਾਰਾਜ ਜੀਵਨ ਵਿੱਚ ਮੇਰੇ ਕੋਲ ਇਹ ਗੁਨਾਹ ਹੋ ਗਿਆ, ਆਪ ਕਿਰਪਾ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਮੈਨੂੰ ਬਖਸ਼ ਲਓ। ਤੁਸ਼ ਬੁੱਧੀ ਹੋਣੇ ਕਰਕੇ ਮਹਾਰਾਜ ਕਲਯੁਗੀ ਜੀਵ ਹਾਂ, ਔਗਣ ਹਾਰੇ ਹਾਂ, ਮਹਾਰਾਜ ਅਸੀਂ ਭੁੱਲਣ ਹਾਰੇ ਹਾਂ। ਜਿਨ੍ਹਾਂ ਨੇ ਇਹ ਬੇਨਤੀ ਕੀਤੀ ਹੈ ਗਰੀਬ ਨਿਵਾਜ ਸਤਿਗੁਰਾਂ ਨੇ ਉਹਨਾਂ ਨੂੰ ਬਖਸ਼ ਲਿਆ ਹੈ। ਤੇ ਬਖਸ਼ੇ ਕਿਵੇਂ ਗਏ ਹੈ? ਜੋ ਪੰਜਾਂ ਪਿਆਰਿਆਂ ਵੱਲੋਂ ਜੋ ਦਰਸਾਈ ਹੋਈ ਮਰਜ਼ਾਦਾ ਹੈ, ਜੋ ਪੰਜ ਪਿਆਰੇ ਸਹਿਬਾਨ ਸਾਧ ਸੰਗਤ ਜੀ ਆਪੋ ਵਿੱਚ ਵਿਚਾਰ ਕਰਕੇ ਫਿਰ ਜੋ ਸਜ਼ਾ ਲਾਉਂਦੇ ਹੈ ਨਾ, ਉਹ ਪੰਜ ਪਿਆਰੇ ਜੋ ਵੀ ਸਜ਼ਾ ਲਾਉਂਦੇ ਆ ਗੁਰਬਾਣੀ ਪੜ੍ਹਨ ਦੀ, ਸੇਵਾ ਕਰਨ ਦੀ, ਸਿਮਰਨ ਕਰਨੇ ਦੀ, ਜੇ ਉਹ ਨਿਸ਼ਚੈ ਕਰਕੇ ਭਾਵਨਾ ਦੇ ਨਾਲ ਸਤ ਬਚਨ ਕਰਕੇ ਕਿ ਮੈਨੂੰ ਸਜ਼ਾ ਲੱਗੀ ਹੋਈ ਹੈ, ਮੈਨੂੰ ਤਨਖਾਹ ਲੱਗੀ ਹੋਈ ਨੂੰ ਮੈਂ ਪੂਰੀ ਕਰਨਾ ਭਾਵਨਾ ਦੇ ਨਾਲ,
ਨਿਸ਼ਚਾ ਧਾਰਨ ਕਰਕੇ, ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ, ਸ਼ਰਧਾ ਭਾਵਨਾ ਦੇ ਨਾਲ ਪੂਰੀ ਕਰ ਲਵੇ ਤੇ ਉਹ ਬਖਸ਼ਿਆ ਜਾਂਦਾ ਹੈ। ਪਰ ਜੇ ਮਨ ਵਿੱਚ ਖੋਟ ਰੱਖੇ ਕਿ ਇੱਥੇ ਮੈਨੂੰ ਕਿਹੜਾ ਕੋਈ ਦੇਖਦਾ ਹੈ ਜਾਂ ਮੈਨੂੰ ਕਿਹੜਾ ਕੋਈ ਸੁਣਦਾ ਹੈ, ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਭਗਤ ਰਸਨਾ ਦੁਆਰਾ ਬਚਨ ਵੀ ਕੀਤੇ ਹੈ। ਹਜ਼ੂਰ ਕਹਿੰਦੇ ਹਨ ਕਿ ਫਿਰ ਧਰਮ ਰਾਜੇ ਦੇ ਕੋਲ ਜਾ ਕਰਕੇ ਉੱਥੇ ਤਾਂ ਪਾਪ ਕਰਮ ਫਿਰ ਉਗਰ ਹੀ ਆਵਦੇ ਆ ਨਾ। ਜੇ ਇੱਥੇ ਬਖਸ਼ਾ ਲਏ ਤੇ ਬਖਸ਼ਾ ਲਏ, ਅਗਾਂਹ ਜਾ ਕੇ ਫਿਰ ਤੇਰੇ ਪਾਪ ਕਰਮ ਨਹੀਂ ਬਖਸ਼ੇ ਜਾਣੇ। ਮਹਾਰਾਜ ਸੱਚੇ ਪਾਤਸ਼ਾਹ ਇਸ ਲਈ ਇਹ ਸਤਿਗੁਰੂ ਜੀ ਦੀ ਬਣਾਈ ਹੋਈ ਸਾਧ ਸੰਗਤ ਜੀ ਮਰਜ਼ਾਦਾ ਹੈ। ਜੋ ਪ੍ਰਾਣਾ ਧਾਰੀ ਜੀਵ, ਜਿਹੜਾ ਪ੍ਰਾਣੀ ਪਹਿਲੀ ਵਾਰ ਅੰਮ੍ਰਿਤ ਛਕਦਾ ਹੈ ਨਾ, ਇਹ ਪੰਜਾਂ ਪਿਆਰਿਆਂ ਵੱਲੋਂ ਹੁਕਮ ਹੁੰਦਾ ਹੈ ਕਿ ਖਾਲਸਾ ਜੀ, ਗੁਰੂ ਘਰ ਵਿੱਚ ਅੱਜ ਤੁਹਾਡਾ ਜਨਮ ਹੋਇਆ, ਪਿਛਲੇ ਕੀਤੇ ਹੋਏ ਗੁਨਾਹ ਤੁਹਾਡੇ ਸਾਰੇ ਹੀ ਮੁਆਫ ਹੋ ਗਏ। ਅਗਾਂਹ ਵਾਸਤੇ ਸੁਚੇਤ ਹੋ ਕਰਕੇ ਜੀਵਨ ਨਿਰਵਾਹ ਕਰਨਾ। ਤੇ ਸਾਧ ਸੰਗਤ ਜੀ, ਫਿਰ ਇਹਦਾ ਇਹ ਨਹੀਂ ਹੈ ਕਿ ਨਜਾਇਜ਼ ਫਾਇਦਾ ਉਠਾ ਕੇ ਕਹੇ ਕਿ ਮੈਂ ਬਾਰ-ਬਾਰ ਪਾਪ ਕਰਮ ਨਹੀਂ ਕਰ ਲਵਾਂ, ਤੇ ਫਿਰ ਜਾਣ ਬੁੱਝ ਕਰਕੇ ਪਾਪ ਕਰਮ ਕਰਕੇ ਕਹੇ ਕਿ ਚੱਲ ਕੋਈ ਨਹੀਂ, ਪੰਜਾਂ ਪਿਆਰਿਆਂ ਕੋ ਪੇਸ਼ ਹੋ ਜਾਵਾਂਗੇ, ਗੋਲੀ ਤਾਂ ਨਹੀਂ ਮਾਰ ਦੇਣ ਲੱਗੇ। ਪਰ ਅਜਿਹਾ ਨਹੀਂ ਸਾਧ ਸੰਗਤ ਜੀ ਹੋਣਾ ਚਾਹੀਦਾ, ਕਿਉਂਕਿ ਕਲਯੁਗੀ ਜੀਵ ਹਾਂ, ਭੁੱਲਣ ਹਾਰੇ ਆ। ਪਰ ਜਾਣ ਬੁੱਝ ਕਰਕੇ ਗਲਤੀ ਕਰਕੇ ਪਾਪ ਕਰਮ ਕਹੇ ਕਿ ਕੋਈ ਗੱਲ ਨਹੀਂ, ਪੰਜ ਪਿਆਰੇ ਤੇ ਬਖਸ਼ਾਂਦੀ ਹੈ, ਤੇ ਉਹ ਫਿਰ ਉਹਦੇ ਵਰਗਾ ਕੋਈ ਸਾਧ ਸੰਗਤ ਜੀ ਵੱਡਾ ਗੁਨਾਹਗਾਰ ਵੀ ਨਹੀਂ ਕੋਈ ਹੋ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਕਿਰਪਾ ਕਰਕੇ ਸਮੱਤ ਬਖਸ਼ਣ। ਹਜ਼ੂਰ ਬੇਨਤੀ ਕਰਨ ਦਾ ਢੰਗ ਦੱਸ ਰਹੇ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ, ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਉ ਪਾਪੀ ਵੱਡ ਗੁਨਾਹਗਾਰ। ਮਹਾਰਾਜ ਵੱਡੇ ਗੁਨਾਹਗਾਰ ਹਾਂ, ਵੱਡੇ ਮਹਾਰਾਜ ਅਸੀਂ ਪਾਪੀ ਹਾਂ। ਪਾਪ ਕਰਮ ਕਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਸਾਡਾ ਹਿਰਦਾ ਕਾਲਾ ਹੋਇਆ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦੀ ਸ਼ਰਨ ਦੇ ਵਿੱਚ ਆ ਗਏ ਹਾਂ। ਜਿਵੇਂ ਆਪ ਜੀ ਨੂੰ ਭਾਵਦਾ ਮਹਾਰਾਜ, ਤਿਵੇਂ ਸਾਨੂੰ ਰੱਖ ਲਓ, ਜਿਉ ਭਾਵੈ ਤਿਉ ਰੱਖ ਲੈ। ਹਮ ਸ਼ਰਨ ਪ੍ਰਭ ਆਏ ਰਾਮ ਰਾਜੇ, ਹਮ ਭੂਲ ਵਿਗਾੜ ਹੈ ਦਿਨ ਸਰਾਧ। ਹਰ ਲਾਜ ਰਖਾਏ, ਹਮ ਬਾਰਿਕ ਤੂੰ ਗੁਰ ਪਿਤਾ ਹੈ। ਇੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਦ੍ਰਿਸ਼ਟਾਂਤ ਦਿੱਤਾ ਹੈ। ਹਮ ਬਾਰਿਕ ਭਾਵ ਅਸੀਂ ਮਹਾਰਾਜ ਬੱਚੇ ਅਗਿਆਤ ਹਾਂ। ਜਿਵੇਂ ਬੱਚਾ ਬੇਸਮਝ ਹੁੰਦਾ ਹੈ ਨਾ, ਉਹਨੂੰ ਕੋਈ ਸੋਝੀ ਨਹੀਂ ਹੁੰਦੀ, ਧਰਤੀ 'ਤੇ ਖੇਡਦਿਆਂ ਹੋਏ ਰਿੜਦਿਆਂ ਹੋਇਆਂ ਭਾਵੇਂ ਹੱਥ ਵਿੱਚ ਸੱਪ ਫੜ ਲਵੇ, ਜ਼ਹਿਰੀਲਾ ਕੋਈ ਕੀੜਾ ਮਕੌੜਾ ਫੜ ਲਵੇ, ਕੋਈ ਪਤਾ ਨਹੀਂ ਹੁੰਦਾ, ਬੇਸਮਝ ਹੁੰਦਾ ਬੱਚਾ। ਤੇ ਸਮਝਾਉਣਾ ਕਿਹਨੇ ਹੁੰਦਾ? ਉਹਨੂੰ ਮਾਂ ਪਿਓ ਨੇ ਸਮਝਾਉਣਾ ਹੁੰਦਾ ਹੈ। ਮਾਤਾ ਪਿਤਾ ਦਾ ਸੁਭਾਅ ਹੁੰਦਾ ਹੈ ਪਿਆਰ ਦੇ ਨਾਲ, ਤੇ ਜੇ ਕਿਤੇ ਗੁਨਾਹ ਕਰਦਾ ਤੇ ਝਿੜਕ ਕੇ ਫਿਰ ਗਲ ਦੇ ਨਾਲ ਲਾ ਲੈਂਦੇ ਹੈ ਕਿ ਹੈ ਤਾਂ ਸਾਡਾ ਹੀ ਬੱਚਾ ਹੈ। ਇਉਂ ਮਹਾਰਾਜ ਸੱਚੇ ਪਾਤਸ਼ਾਹ ਹਮ ਬਾਰਿਕ ਤੂੰ ਗੁਰ ਪਿਤਾ ਹੈ, ਦੇ ਮਤ ਸਮਝਾਏ। ਜਨ ਨਾਨਕ ਦਾਸ ਹਰ ਕਾਂਢਿਆ, ਹਰ ਪੈਜ ਰਖਾਏ। हे ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਬਖਸ਼ਣਹਾਰੇ ਹੋ, ਮਹਾਰਾਜ ਸਾਡੇ ਪਿਤਾ ਸਰੂਪ ਹੋ। ਆਪ ਕਿਰਪਾ ਕਰਕੇ ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸੋਝੀ ਬਖਸ਼ਿਸ਼ ਕਰੋ। ਔਰ ਹਜ਼ੂਰ ਦੇ ਉਹ ਵੀ ਬਚਨ ਆਉਂਦੇ ਆ ਨਾ, ਜਿਨ੍ਹਾਂ ਨੇ ਸਾਧ ਸੰਗਤ ਜੀ ਜੀਵਨ ਦੇ ਵਿੱਚ ਭੁੱਲਾਂ ਕੀਤੀਆਂ ਨੇ, ਮਹਾਰਾਜ ਸੱਚੇ ਪਾਤਸ਼ਾਹ ਨੇ ਤਾੜ ਕਰਕੇ ਫਿਰ ਗਲ ਦੇ ਨਾਲ ਉਹਨਾਂ ਨੂੰ ਲਗਾਇਆ ਹੈ। ਜਿਨ੍ਹਾਂ ਨੇ ਜੀਵਨ ਦੇ ਵਿੱਚ ਕੋਈ ਭੁੱਲਾਂ ਵੀ ਭਾਵੇਂ ਕਰ ਲਈਆਂ ਨੇ, ਪਰ ਜਿਨ੍ਹਾਂ ਨੇ ਆਪਾ ਭਾਵ ਅਭਾਵ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਜੋਦੜੀਆਂ ਕੀਤੀਆਂ, ਗਰੀਬ ਨਵਾਜ਼ ਸਤਿਗੁਰੂ ਜੀ ਨੇ ਉਹਨਾਂ ਨੂੰ ਬਖਸ਼ ਲੈਣਾ ਕੀਤਾ ਹੈ। ਇਸ ਲਈ ਸਾਨੂੰ ਵੀ ਗੁਰੂ ਚਰਨਾਂ ਵਿੱਚ ਹੀ ਬੇਨਤੀ ਕਰਨੀ ਚਾਹੀਦੀ ਹੈ। हे ਮਹਾਰਾਜ ਸੱਚੇ ਪਾਤਸ਼ਾਹ ਜੀ ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਉ ਪਾਪੀ ਵੱਡ ਗੁਨਾਹਗਾਰ। हे ਮਹਾਰਾਜ ਸੱਚੇ ਪਾਤਸ਼ਾਹ ਹਉ ਪਾਪੀ ਤੂੰ ਬਖਸ਼ਣਹਾਰ। ਕਿਉਂਕਿ ਅਸੀਂ ਪਾਪੀ ਪਾਪ ਕਰਮ ਕਰਨ ਵਾਲੇ ਤੇ ਮਹਾਰਾਜ ਆਪ ਜੀ ਬਖਸ਼ਣ ਵਾਲੇ ਹੋ। ਇਸ ਲਈ ਆਪ ਕਿਰਪਾ ਧਾਰਨ ਕਰੋ, ਸਾਨੂੰ ਸੋਝੀ ਬਖਸ਼ੋ। ਮਹਾਰਾਜ ਸੱਚੇ ਪਾਤਸ਼ਾਹ ਸਾਡੇ ਕੀਤੇ ਹੋਏ ਗੁਨਾਹਾਂ ਨੂੰ ਆਪ ਹੀ ਬਖਸ਼ ਲੈਣਾ ਕਰੋ। ਹਰ ਜੀਉ ਲਿਖੈ ਵਾਰ ਨ ਆਵਈ। ਫੇਰ ਮਹਾਰਾਜ ਸੱਚੇ ਪਾਤਸ਼ਾਹ ਜੀ, ਜੇ ਸਾਡੇ ਲੇਖੇ ਦਾ ਹਿਸਾਬ ਕਿਤਾਬ ਕਰੋ ਨਾ, ਸਾਡੇ ਕਰਮਾਂ ਦਾ ਲੇਖਾ ਜੋਖਾ ਕਰੋ, ਤੇ ਮਹਾਰਾਜ ਸੱਚੇ ਪਾਤਸ਼ਾਹ ਵਾਰੀ ਨਹੀਂ ਆ ਸਕਦੀ ਸਾਡੇ ਮੁਕਤ ਹੋਣੇ ਦੀ। ਹਰ ਜੀਉ ਲੇਖੈ ਵਾਰ ਨਾ ਆਵਈ। ਜੇ ਸਾਡੇ ਕਰਮਾਂ ਦਾ ਹਿਸਾਬ ਕਿਤਾਬ ਕਰਨ ਲੱਗੋ ਤੇ ਮਹਾਰਾਜ ਇੰਨੇ ਜ਼ਿਆਦਾ ਅਸਾਂ ਨੇ ਔਗਣ ਕੀਤੇ ਹੈ,
ਇੰਨੇ ਜ਼ਿਆਦਾ ਸੀ ਜੀਵਨ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਗੁਨਾਹ ਕੀਤੇ ਹੈ। ਸਾਡੀ ਤਾਂ ਵਾਰੀ ਕਦੇ ਆਵੇ ਹੀ ਨਾ ਸੰਸਾਰ ਤੋਂ ਮੁਕਤ ਹੋਣੇ ਦੀ, ਭਵ ਸਾਗਰ ਤੋਂ ਪਾਰ ਹੋਣੇ ਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਆਪ ਕਿਰਪਾ ਕਰਕੇ ਸਾਨੂੰ ਬਖਸ਼ ਲੈਣਾ ਕਰੋ। ਤੂੰ ਬਖਸ਼ ਮਿਲਾਵਣਹਾਰ। ਇਹ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਬਖਸ਼ ਕਰਕੇ ਮਿਲਾਵਣਹਾਰੇ ਹੋ। ਆਪ ਹੀ ਆਪਣੇ ਸਰੂਪ ਦੇ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਮਿਲਾਉਣ ਵਾਲੇ ਹੋ। ਕਿਉਂਕਿ ਅਸੀਂ ਤਾਂ ਬਹੁਤ ਜ਼ਿਆਦਾ ਮਹਾਰਾਜ ਸੱਚੇ ਪਾਤਸ਼ਾਹ ਗੁਨਾਹ ਕਰਨ ਵਾਲੇ ਗੁਨਾਹਗਾਰ ਹਾਂ। ਜਿਵੇਂ ਹਜ਼ੂਰ ਦੇ ਬਚਨ ਆਉਂਦੇ ਗੁਰਬਾਣੀ ਵਿੱਚ ਕਿ ਪਰਮਾਤਮਾ ਨੇ ਕਮਨ ਕਾਜ ਸਿਰਜੇ ਜਗ ਭੀਤਰ ਜਨਮ ਕਮਨ ਫਲ ਪਾਇਆ। ਕਹਿੰਦੇ ਹਨ ਕਿ ਕਿਸ ਵਾਸਤੇ ਇਹ ਜਗਤ ਅੰਦਰ ਜਨਮ ਮਿਲਿਆ ਸੀਗਾ, ਕੀ ਪ੍ਰਾਪਤ ਕਰਨ ਵਾਸਤੇ ਜਗਤ ਅੰਦਰ ਆਇਆ ਸੀ ਤੇ ਕੀਤਾ ਕੀ ਹੈ ਮਹਾਰਾਜ ਸੱਚੇ ਪਾਤਸ਼ਾਹ। ਇਸ ਲਈ ਹੀ ਪਰਮਾਤਮਾ ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀਓ ਪਿੰਡ ਥਾ ਦਿਆ ਤਿਸ ਕੀ ਭਾਉ ਭਗਤ ਨਹੀਂ ਸਾਧੀ। ਜਿਸ ਪਰਮਾਤਮਾ ਨੇ ਸਰੀਰ ਦਿੱਤਾ ਹੈ, ਸਾਧ ਸੰਗਤ ਜੀ ਸਹੀ ਸਲਾਮਤ ਇੰਦਰੇ ਦਿੱਤੇ ਹੈ, ਹੱਥ ਪੈਰ ਕੰਨ ਅੱਖਾਂ ਸਾਰੇ ਇੰਦਰੇ ਸਹੀ ਸਲਾਮਤ ਕੰਮ ਕਰਦੇ ਹੈ, ਉਸ ਪਰਮਾਤਮਾ ਦੀ ਭਾਉ ਭਗਤੀ ਨੇ ਸਾਧਨਾ ਕੀਤੀ। ਫਿਰ ਖਾਣ ਪਹਿਨਣ ਵਾਸਤੇ ਧਨ ਪਦਾਰਥ ਬਖਸ਼ੇ ਹੈ। ਇਸ ਲਈ ਮਹਾਰਾਜ ਗੋਬਿੰਦ ਹਮ ਐਸੇ ਅਪਰਾਧੀ, ਐਸੇ ਮਹਾਰਾਜ ਅਸੀਂ ਅਪਰਾਧੀ ਹਾਂ, ਵੱਡੇ ਗੁਨਾਹਗਾਰ ਹਾਂ ਕਿ ਆਪ ਜੀ ਨੇ ਸਭ ਕੁਝ ਸਾਨੂੰ ਬਖਸ਼ਿਆ ਹੈ, ਪਰ ਫਿਰ ਵੀ ਮਹਾਰਾਜ ਕਦੇ ਆਪ ਜੀ ਦਾ ਅਸੀਂ ਸ਼ੁਕਰਾਨਾ ਨਹੀਂ ਕਰਦੇ। ਸਾਧ ਸੰਗਤ ਜੀ ਬਹੁਤਾ ਤਾਂ ਕੀ ਜਦੋਂ ਲੰਗਰ ਪ੍ਰਸ਼ਾਦ ਛਕਣਾ ਹੁੰਦਾ ਉਦੋਂ ਵੀ ਕਦੀ ਮਹਾਰਾਜ ਸੱਚੇ ਪਾਤਸ਼ਾਹ ਦਾ ਅਸੀਂ ਧੰਨਵਾਦ ਨਹੀਂ ਕਰਦੇ। ਕੇਵਲ ਗੱਲਾਂ ਬਾਤਾਂ ਕਰਦੇ ਹਾਂ, ਟੈਲੀਵਿਜ਼ਨ ਦੇਖਦਿਆਂ ਹੋਇਆ, ਸੀਰੀਅਲ ਨਾਟਕ ਚੇਟਕ ਦੇਖਦਿਆਂ ਹੋਇਆਂ ਹੀ ਸਾਡਾ ਸਮਾਂ ਗੁਜ਼ਰ ਜਾਂਦਾ ਹੈ। ਅਤੇ ਉਹ ਲੰਗਰ ਪ੍ਰਸ਼ਾਦ ਛਕਦਿਆਂ ਹੋਇਆਂ ਵੀ ਸਾਧ ਸੰਗਤ ਜੀ ਇੱਦਾਂ ਹੀ ਸਮਾਂ ਅਸੀਂ ਬਤੀਤ ਕਰ ਦਿੰਦੇ ਹਾਂ। ਕਦੇ ਪਰਮਾਤਮਾ ਦਾ ਸ਼ੁਕਰਾਨਾ ਨਹੀਂ ਕਿ ਮਹਾਰਾਜ ਆਪ ਜੀ ਦੇ ਬਖਸ਼ੇ ਹੋਏ ਭੰਡਾਰਿਆਂ ਵਿੱਚੋਂ ਲੰਗਰ ਪ੍ਰਸ਼ਾਦ ਛਕਣ ਲੱਗੇ ਹਾਂ, ਛਕ ਕਰਕੇ ਫਿਰ ਵੀ ਕਦੇ ਸ਼ੁਕਰਾਨਾ ਨਹੀਂ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਐਸੇ ਅਸੀਂ ਅਪਰਾਧੀ ਹਾਂ। ਅਤੇ ਮਹਾਰਾਜ ਹਰ ਜੀਓ ਲੇਖੈ ਵਾਰ ਨਾ ਆਵਈ। ਜੇ ਮਹਾਰਾਜ ਸਾਡੇ ਲੇਖੇ ਹਿਸਾਬ ਕਿਤਾਬ ਕਰਨ ਲੱਗੋ ਤੇ ਕਦੇ ਮੁਕਤੀ ਹੋਣ ਦੀ ਸਾਡੀ ਵਾਰੀ ਆਵੇ ਹੀ ਨਾ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਲੇਖੈ ਕਦੇ ਨਾ ਛੁੱਟੀ ਹੈ, ਖਿਨ ਖਿਨ ਭੂਲਨ ਹਾਰ, ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਮਹਾਰਾਜ ਆਪ ਕਿਰਪਾ ਕਰੋ ਤਾਂ ਹੀ ਸਾਡਾ ਪਾਰ ਉਤਾਰਾ ਹੋ ਸਕਦਾ ਹੈ। ਆਪ ਕਿਰਪਾ ਕਰਕੇ ਬਖਸ਼ ਲਓ ਤਾਂ ਹੀ ਮਹਾਰਾਜ ਸੱਚੇ ਪਾਤਸ਼ਾਹ ਸਿੰਘ ਬਖਸ਼ੇ ਜਾ ਸਕਦੇ ਹਾਂ। ਗੁਰ ਤੁਠੈ ਹਰ ਪ੍ਰਭ ਮੇਲਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਤਿਗੁਰੂ ਜੀ ਜਿਨ੍ਹਾਂ ਤੇ ਤੁਠੈ ਪ੍ਰਸੰਨ ਹੋ ਗਏ ਹੈ, ਹਰ ਪ੍ਰਭ ਮੇਲਿਆ, ਪਰਮਾਤਮਾ ਦੇ ਨਾਲ ਉਹਨਾਂ ਦਾ ਮੇਲ ਹੋ ਗਿਆ ਹੈ। ਹਰੀ ਅਕਾਲ ਪੁਰਖ ਪਰਮੇਸ਼ਰ ਪ੍ਰਭੂ ਦੇ ਨਾਲ ਉਹਨਾਂ ਨੇ ਮਿਲ ਜਾਣਾ ਕੀਤਾ। ਗੁਰ ਤੁਠੈ ਜਿਨ੍ਹਾਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪ੍ਰਸੰਨਤਾ ਹੋ ਗਈ ਹੈ। ਗੁਰ ਤੁਠੈ ਹਰ ਪ੍ਰਭ ਮੇਲਿਆ, ਹਰੀ ਪਰਮਾਤਮਾ ਨੇ ਜਿਨ੍ਹਾਂ ਨੂੰ ਪੂਰੇ ਸਤਿਗੁਰੂ ਜੀ ਨਾਲ ਮੇਲ ਦਿੱਤਾ ਹੈ, ਜਿਨ੍ਹਾਂ ਨੇ ਨਿਮਰਤਾਵਾਨ ਹੋ ਕੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਈ ਹੈ, ਆਪਾ ਭਾਵ ਅਭਾਵ ਕਰਕੇ ਜਿਨ੍ਹਾਂ ਨੇ ਸਤਿਗੁਰੂ ਜੀ ਦੀ ਸਿੱਖੀ ਨੂੰ ਕਮਾਇਆ ਹੈ। ਗੁਰ ਤੁਠੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੇ ਸਤਿਗੁਰੂ ਜੀ ਦੀ ਉਹਨਾਂ ਤੇ ਪ੍ਰਸੰਨਤਾ ਹੋ ਗਈ ਹੈ। ਸਭ ਕਿਲ ਵਿਖ ਕੱਟ ਵਿਕਾਰ। ਜਿੰਨੇ ਵੀ ਕੀਤੇ ਹੋਏ ਜਗਿਆਸੂ ਦੇ ਕਿਲ ਵਿਖ ਬੱਜਰ ਪਾਪ ਸਨ, ਔਰ ਜਿੰਨੇ ਵਿਕਾਰ ਜੀਵ ਦੇ ਅੰਦਰ ਸਨ, ਔਗਣਾ ਰੂਪੀ ਵਿਕਾਰ ਸਨ, ਜਿਨ੍ਹਾਂ ਦੀ ਬਹੁਤ ਪ੍ਰਬਲਤਾ ਹੈ, ਆਪਣੇ ਬਲ ਦੇ ਨਾਲ ਜਿਨ੍ਹਾਂ ਤੋਂ ਖਹਿੜਾ ਨਹੀਂ ਛੁਡਾਇਆ ਜਾ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੂਰੇ ਸਤਿਗੁਰਾਂ ਨੇ ਸਾਰੇ ਕੱਟ ਦਿੱਤੇ ਹੈ, ਨਿਵਰਤ ਕਰ ਦਿੱਤੇ ਹਨ, ਦੂਰ ਕਰ ਦਿੱਤੇ ਹਨ। ਜੀਵ ਨੂੰ ਇਹਨਾਂ ਪਾਪ ਕਰਮਾਂ ਤੋਂ ਵਿਕਾਰਾਂ ਤੋਂ ਰਹਿਤ ਕਰ ਦਿੱਤਾ ਹੈ। ਕਿਉਂਕਿ ਤੇਰੀ ਸ਼ਰਨ ਤੇਰਾ ਪ੍ਰਵਾਸ ਹੈ, ਪੰਜ ਦੁਸ਼ਟ ਲੈ ਸਾਧੇ। ਮਹਾਰਾਜ ਆਪ ਜੀ ਦੀ ਸ਼ਰਨ ਧਾਰਨ ਕਰਕੇ, ਆਪ ਜੀ ਦੇ ਚਰਨਾਂ ਦਾ ਭਰੋਸਾ ਧਾਰਨ ਕਰਕੇ, ਆਪ ਜੀ ਦਾ ਆਸਰਾ ਲੈ ਕੇ ਮਹਾਰਾਜ ਸੱਚੇ ਪਾਤਸ਼ਾਹ ਪੰਜਾਂ ਦੁਸ਼ਟਾਂ ਨੂੰ ਸਾਧਨਾ ਕੀਤਾ ਹੈ। ਗਰੀਬ ਨਵਾਜ ਹੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਨ੍ਹਾਂ ਤੇ ਆਪ ਜੀ ਦੀ ਕਿਰਪਾ ਹੋ ਗਈ ਹੈ। ਗੁਰ ਤੁਠੈ ਹਰ ਪ੍ਰਭ ਮੇਲਿਆ, ਸਭ ਕਿਲ ਵਿਖ ਕੱਟ ਵਿਕਾਰ। ਤੇ ਕਿਲ ਵਿਖ ਜਿਹੜੇ ਬੱਜਰ ਪਾਪ ਕੀਤੇ ਆ ਨਾ, ਬ੍ਰਾਹਮਣ ਕਹਿ ਲਈ ਘਾਤ ਕੰਨ ਕਾ ਅਣਚਾਰੀ ਕਾ ਧਾਰ। ਪਿਛੇ ਬਚਨ ਆਏ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਛਲੇ ਦੀਵਾਨਾਂ ਦੇ ਵਿੱਚ।
ਜਿਹੜੇ ਬੱਜਰ ਪਾਪ ਕੀਤੇ ਹੋਏ ਹੈ ਗਰੀਬ ਨਵਾਜ ਸਤਿਗੁਰੂ ਜੀ ਨੇ ਉਹ ਵੀ ਕੱਟ ਦਿੱਤੇ, ਨਿਵਿਰਤ ਕਰ ਦਿੱਤੇ ਹਨ। ਜਿਹੜੇ ਵਿਕਾਰਾਂ ਦੇ ਕਰਕੇ ਬਾਰ-ਬਾਰ ਪਾਪ ਕਰਮ ਕਰਦਾ ਸੀ, ਕਿਉਂਕਿ ਮਨੁੱਖ ਜਦੋਂ ਵੀ ਪਾਪ ਕਰਮ ਕਰਦਾ ਹੈ ਨਾ, ਸਤਿਗੁਰੂ ਜੀ ਕਹਿੰਦੇ ਨਾ ਵਿਕਾਰਾਂ ਦੇ ਅਧੀਨ ਹੋ ਕੇ ਹੀ ਕਰਦਾ ਹੈ। ਪਾਪ ਕਰਹਿ ਪੰਚਾਂ ਕੇ ਬਸ ਰੇ, ਇਹਨਾਂ ਪੰਜਾਂ ਵਿਕਾਰਾਂ ਦੇ ਵਸ ਅਧੀਨ ਹੋ ਕਰਕੇ। ਪਾਪ ਕਰਹਿ ਪੰਚਾਂ ਕੇ ਬਸ ਰੇ, ਤੀਰਥ ਨਾਏ ਕਹਿ ਸਭ ਉਤਰੇ, ਬਹੁਰ ਕਮਾਵਹਿ ਹੋਹਿ ਨਿਸੰਕ, ਜਮਪੁਰ ਬਾਂਧ ਖਰੇ ਕਾਲੰਕ। ਕਹਿੰਦੇ ਇੱਥੇ ਤਾਂ ਨਿਰਸ਼ੰਕ ਹੋ ਕੇ ਪਾਪ ਕਰਮ ਕਰਦਾ ਕਿ ਕੋਈ ਗੱਲ ਨਹੀਂ, ਪਾਪ ਕਰਮ ਕਰਕੇ ਤੇ ਗੰਗਾ ਇਸ਼ਨਾਨ ਕਰ ਲਵਾਂਗੇ, ਸਾਡੇ ਪਾਪ ਕਰਮ ਧੁੱਪ ਜਾਣੇ ਹੈ। ਪਰ ਕਹਿੰਦੇ ਜਦੋਂ ਜਮਾਂ ਦੀ ਪੁਰੀ ਵੀ ਜਾਂਦਾ ਉੱਥੇ ਫਿਰ ਉਸੇ ਤਰ੍ਹਾਂ ਹੀ ਪਾਪ ਕਰਮ ਉਗਰ ਆਉਂਦੇ ਹਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਫਰਮਾਨ ਕਰ ਰਹੇ ਹੈ, ਹੇ ਗਰੀਬ ਨਵਾਜ ਸਤਿਗੁਰੂ ਜੀ ਸਭ ਕਿਲ ਵਿਖ ਕੱਟ ਉਤਾਰ। ਜਿਨ੍ਹਾਂ ਸਿੱਖਾਂ ਨੇ ਆਪ ਜੀ ਦੀ ਸ਼ਰਨ ਧਾਰਨ ਕਰ ਲਈ, ਉਹਨਾਂ ਦੇ ਸਭ ਕਿਲ ਵਿਖ ਬੱਜਰ ਪਾਪ ਵਿਕਾਰ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਕੱਟ ਦਿੱਤੇ ਹਨ। ਜਿਨ੍ਹਾਂ ਹਰ ਹਰ ਨਾਮ ਧਿਆਇਆ, ਜਿਨ੍ਹਾਂ ਗੁਰਮੁਖ ਪਿਆਰਿਆਂ ਨੇ ਹਰ ਇੱਕ ਜੀਵ ਦੇ ਅੰਦਰ ਵਰਤਣ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਧਿਆਇਆ ਹੈ। ਜਨ ਨਾਨਕ ਤਿਨ ਜੈਕਾਰ। ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਤਿੰਨਾਂ ਗੁਰਮੁਖਾਂ ਦੀ ਲੋਕ ਪਰਲੋਕ ਦੇ ਵਿੱਚ ਜੈ ਜੈਕਾਰ ਹੋ ਰਹੀ ਹੈ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹੀ ਤੋਂ ਦੀਖਿਆ ਦਾਨ ਲੈ ਕੇ ਸਤਿਗੁਰਾਂ ਦੀ ਦਰਸਾਈ ਹੋਈ ਮਰਜ਼ਾਦਾ ਵਿੱਚ ਰਹਿ ਕੇ ਪਰਮੇਸ਼ਰ ਦਾ ਚਿੰਤਨ ਕੀਤਾ, ਪਿਆਰ ਦੇ ਵਿੱਚ ਭਿੱਜ ਕੇ ਪਰਮਾਤਮਾ ਦਾ ਨਾਮ ਜਪਿਆ। ਜਨ ਨਾਨਕ ਤਿੰਨ ਜੈਕਾਰ। ਹਜੂਰ ਕਹਿੰਦੇ ਸਭ ਥਾਵਾਂ ਤੇ ਉਹਨਾਂ ਦੀ ਜਿੱਤ ਹੈ, ਸਭ ਥਾਵਾਂ ਤੇ ਉਹਨਾਂ ਦੀ ਜੈ ਜੈਕਾਰ ਹੈ। ਅਕਾਲ ਪੁਰਖ ਪਰਮੇਸ਼ਰ ਨੇ ਲੋਕ ਪਰਲੋਕ ਦੇ ਵਿਵਹਾਰਕ ਅਤੇ ਪਰਮਾਰਥਿਕ ਪਰਮੇਸ਼ਰ ਨੇ ਉਹਨਾਂ ਦੇ ਕਾਰਜ ਸਵਾਰ ਦਿੱਤੇ ਹੈ। ਜਿਨ ਜਿਨ ਨਾਮ ਤੇ ਆਇਆ ਤਿਨ ਕੇ ਕਾਜ ਸਾਰੇ, ਹਰ ਗੁਰ ਪੂਰਾ ਆਰਾਧਿਆ ਦਰਗਹਿ ਸੱਚ ਖਰੇ। ਇਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਧਿਆਵਣੇ ਕਰਕੇ ਹਜੂਰ ਕਹਿੰਦੇ ਲੋਕ ਪਰਲੋਕ ਦੇ ਕਾਰਜ ਸਵਾਰੇ ਜਾਂਦੇ ਹੈ। ਤੇ ਸਭ ਥਾਵਾਂ ਤੇ ਜੇ ਮਨੁੱਖਾ ਜੀਵਨ ਦਾ ਸਫਲ ਕਰਨ ਰੂਪੀ ਕਾਰਜ ਸਵਰ ਜਾਵੇ ਤੇ ਸਾਧ ਸੰਗਤ ਜੀ ਫਿਰ ਸਾਰੇ ਹੀ ਕਾਰਜ ਸਵਰ ਜਾਂਦੇ ਹਨ। ਜੇ ਮਨੁੱਖਾ ਜੀਵਨ ਅਸਫਲ ਰਹੇ, ਸਫਲਾ ਨਾ ਕੀਤਾ ਜਾਵੇ, ਸਤਿਗੁਰੂ ਜੀ ਦੀ ਸ਼ਰਨ ਧਾਰਨ ਕੇ ਨਾ ਕਿਰਤਾਰਥ ਕੀਤਾ ਜਾਵੇ ਤੇ ਦੁਨੀਆ ਦੇ ਭਾਵੇਂ ਜਿਤਨੇ ਮਰਜ਼ੀ ਕੋਈ ਕੰਮ ਕਰ ਕਰਕੇ ਸਫਲ ਕਰਨ ਦਾ ਯਤਨ ਕਰ ਲਵੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਸੇ ਵੀ ਲੇਖੇ ਵਿੱਚ ਨਹੀਂ ਪੈਂਦੇ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਫਰਮਾਨ ਕਰ ਰਹੇ ਹੈ, ਜਨ ਨਾਨਕ ਤਿਨ ਜੈਕਾਰ। ਲੋਕ ਪਰਲੋਕ ਵਿੱਚ ਉਹਨਾਂ ਦੀ ਜੈ ਜੈਕਾਰ ਹੈ ਜੋ ਗੁਰਮੁਖ ਪਿਆਰੇ ਵਾਹਿਗੁਰੂ ਦਾ ਨਾਮ ਧਿਆਵਦੇ ਹਨ। ਵਿਛੜ ਵਿਛੜ ਜੋ ਮਿਲੇ। ਸਾਧ ਸੰਗਤ ਜੀ ਜੀਵਨ ਦੇ ਵਿੱਚ ਕੁਝ ਅਜਿਹੇ ਔਗਣ ਹਨ ਜੋ ਜੀਵ ਨੂੰ ਬਾਰ-ਬਾਰ ਪਰਮਾਰਥ ਤੋਂ ਵਿਛੋੜ ਕਰਕੇ ਰੱਖਦੇ ਹਨ, ਭਾਵ ਭਗਤੀ ਦੇ ਮਾਰਗ ਤੋਂ ਚੱਲਣ ਤੋਂ ਬਾਰ-ਬਾਰ ਰੋਕਦੇ ਹੈ। ਕਿਉਂਕਿ ਜਿੱਥੇ ਪਰਮਾਤਮਾ ਨੇ ਜ਼ਿੰਦਗੀ ਵਿੱਚ ਸੁੱਖ ਦਿੱਤੇ ਉੱਥੇ ਦੁੱਖ ਵੀ ਹਨ ਕਰਮਾਂ ਅਨੁਸਾਰ। ਜਿੱਥੇ ਮਾਨ ਹੈ ਅਪਮਾਨ ਵੀ ਹੈ। ਔਰ ਇਸ ਲਈ ਮਹਾਰਾਜ ਸੱਚੇ ਪਾਤਸ਼ਾਹੀ ਨੇ ਦੋ ਪਹਿਲੂ ਪਰਮਾਤਮਾ ਨੇ ਇਹ ਜਗਤ ਅੰਦਰ ਪੈਦਾ ਕੀਤੇ ਹਨ। ਦਿਨ ਹੈ, ਰਾਤ ਹੈ, ਗਰਮੀ ਹੈ, ਸਰਦੀ ਹੈ। ਇਹ ਜਿੱਥੇ ਰੁੱਤਾਂ ਪਰਮਾਤਮਾ ਨੇ ਸਾਧ ਸੰਗਤ ਜੀ ਸਮੇਂ ਦੀ ਵੰਡ ਅਨੁਸਾਰ ਇਹਨਾਂ ਵਿੱਚ ਤਬਦੀਲਤਾ ਲਿਆਵਣਾ ਕੀਤੀ ਹੈ। ਜੀਵਨ ਦੇ ਵਿੱਚ ਇਸੇ ਤਰ੍ਹਾਂ ਸਾਧ ਸੰਗਤ ਜਿਵੇਂ ਮਿੱਤਰ ਹੈ ਤੇ ਦੁਸ਼ਮਣ ਵੀ ਹੈ। ਪ੍ਰਤੱਖ ਜ਼ਿੰਦਗੀ ਵੀ ਜਿਵੇਂ ਸਾਧ ਸੰਗਤ ਜੀ ਕੋਈ ਮਿੱਤਰ ਤੇ ਦੁਸ਼ਮਣ ਹੁੰਦੇ ਆ ਨਾ, ਤਿਵੇਂ ਮਨ ਕਰਕੇ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਦੇ ਮਿੱਤਰ ਅਤੇ ਦੁਸ਼ਮਣ ਵੀ ਹਨ। ਮਿੱਤਰ ਕੌਣ ਹਨ? ਦਇਆ, ਧਰਮ, ਧੀਰਜਤਾ, ਸ਼ੁਭ ਵਿਚਾਰ। ਜਿਵੇਂ ਪ੍ਰਤੱਖ ਜਿਹੜਾ ਮਿੱਤਰ ਹੈ ਸਾਧ ਸੰਗਤ ਜੀ ਚੰਗੀ ਰਾਏ ਦਿੰਦਾ ਹੈ, ਚੰਗੀ ਸਲਾਹ ਦਿੰਦਾ ਹੈ, ਫਿਰ ਹਿਰਦਿਓਂ ਪਿਆਰ ਕਰਦਾ ਹੈ, ਜਿਹੜਾ ਸੱਚਾ ਮਿੱਤਰ ਹੁੰਦਾ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਔਕੜ ਦੇ ਸਮੇਂ ਨਾਲ ਵੀ ਨਿਭਦਾ ਹੈ, ਔਖੀ ਘਾਟੀ ਵੇਲੇ ਸਾਥ ਵੀ ਦਿੰਦਾ ਹੈ। ਪਰ ਜਿਹੜਾ ਦੁਸ਼ਮਣ ਹੁੰਦਾ ਹੈ ਨਾ, ਉਹ ਹਰ ਸਮੇਂ ਯਤਨਸ਼ੀਲ ਰਹਿੰਦਾ ਹੈ ਕਿ ਆਪਣਾ ਦੁਸ਼ਮਣ ਜਾਣ ਕਰਕੇ ਹਰ ਸਮੇਂ ਵਾਰ ਕਰਨ ਦੇ ਵਾਸਤੇ ਸਾਧ ਸੰਗਤ ਯਤਨਸ਼ੀਲ ਰਹਿੰਦਾ ਹੈ। ਮੌਕੇ ਦੇ ਵਿੱਚ ਹੁੰਦਾ ਹੈ, ਮੌਕਾ ਤਾੜ ਕਰਕੇ ਹਰ ਸਮੇਂ ਦੁਸ਼ਮਣ 'ਤੇ ਵਾਰ ਕਰਨ ਦਾ ਯਤਨਸ਼ੀਲ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ
ਹਜ਼ੂਰ ਕਹਿੰਦੇ ਇਸੇ ਤਰ੍ਹਾਂ ਜਿਹੜੇ 5 ਵਿਕਾਰ ਹੈ ਨਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਔਰ ਜਿਤਨੇ ਵੀ ਇਹ ਔਗਣ ਹਨ, ਈਰਖਾ, ਦਵੈਸ਼, ਦੁਬਦਾ ਆਦਿ, ਇਹ ਜਾਣੋ ਸਾਰੇ ਜੀਵ ਦੇ ਦੁਸ਼ਮਣ ਹਨ। ਪਰਮਾਰਥ ਦੇ ਰਸਤੇ ਤੇ ਚੱਲਣ ਤੋਂ ਬਾਰ-ਬਾਰ ਜੀਵ ਨੂੰ ਵਿਛੋੜ ਕੇ ਰੱਖਦੇ ਹੈ। ਔਰ ਸ਼ੁਭ ਗੁਣ ਜਿਹੜੇ ਹਨ, ਦਇਆ, ਧਰਮ, ਧੀਰਜਤਾ, ਸ਼ੁਭ ਵਿਚਾਰ, ਇਹ ਜੀਵ ਦੇ ਮਿੱਤਰ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਇੱਥੇ ਰੂਪਕ ਅਲੰਕਾਰ ਬਣਾ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਫਰਮਾਨ ਕੀਤਾ, ਵਿਛੜ ਜੋ ਮਿਲੇ। ਕਹਿੰਦੇ ਜਿਹੜੇ ਔਗਣਾਂ ਦੇ ਵੱਲੋਂ ਵਿਛੜ ਕੇ, ਖੋਟੀ ਸੰਗਤ ਦੇ ਵੱਲੋਂ ਵਿਛੜ ਕੇ ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਜੀ ਵੱਲ ਆ ਕਰਕੇ ਮਿਲ ਗਏ ਹਨ, ਜਿਨ੍ਹਾਂ ਨੇ ਆਪਣੀ ਇਹ ਸੰਸਾਰਾਕਾਰ ਬਿਰਤੀ ਨੂੰ ਵਿਛੋੜ ਕਰਕੇ ਸੰਸਾਰ ਤੋਂ ਬ੍ਰਹਮਾਕਾਰ ਦੇ ਵਿੱਚ ਬਿਰਤੀ ਨੂੰ ਲਿਆਵਣਾ ਕੀਤਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਛੜ ਜੋ ਮਿਲੇ, ਐਸੇ ਗੁਰਮੁਖ ਪਿਆਰੇ ਹਨ ਜਿਨ੍ਹਾਂ ਨੇ ਜਨਮਾਂ ਕਰਕੇ ਵਿਛੜ ਜਾਣਾ ਕੀਤਾ ਸੀ ਪਰਮਾਤਮਾ ਤੋਂ। ਸਾਧ ਸੰਗਤ ਪਤਾ ਨਹੀਂ ਕਿੰਨੇ ਕੁ ਜਨਮ ਅਸਾਂ ਨੇ ਜਗਤ ਅੰਦਰ ਧਾਰੇ ਹੈ, ਇੱਕ ਜੂਨ ਵਿੱਚ ਪਤਾ ਨਹੀਂ ਕਿੰਨੇ ਕੁ ਬਾਰ ਜਨਮ ਧਾਰਨ ਕੀਤੇ ਹਨ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਫਰਮਾਨ ਹਨ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਹੁਣ ਰੱਬ ਦੇ ਨਾਲ ਮਿਲਣ ਦੀ ਵਾਰੀ ਹੈ। ਇੱਕ ਜੂਨ ਵਿੱਚ ਪਤਾ ਨਹੀਂ ਕਿੰਨੀ ਕੁ ਵਾਰ ਕੀੜਿਆਂ, ਹਾਥੀਆਂ, ਪਤੰਗਿਆਂ, ਟੇਢੀਆਂ ਜੂਨਾਂ ਵਿੱਚ ਬਾਰ ਜਨਮ ਧਾਰਨ ਕਰਦੇ ਰਹੇ ਸਨ। ਇਸ ਲਈ ਮਹਾਰਾਜ ਵਿਛੜ ਜੋ ਮਿਲੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਆਪਣੀ ਬਿਰਤੀ ਨੂੰ ਸੰਸਾਰ ਵੱਲੋਂ ਵਿਛੋੜ ਕਰਕੇ ਆਪ ਜੀ ਦੇ ਨਾਲ ਮਿਲਣਾ ਕੀਤਾ ਹੈ, ਅਥਵਾ ਜਨਮਾਂਤਰਾਂ ਦੇ ਮਹਾਰਾਜ ਸੱਚੇ ਪਾਤਸ਼ਾਹ ਵਿਛੜੇ ਹੋਏ ਜੋ ਆਪ ਜੀ ਦੇ ਨਾਲ ਮਿਲੇ ਹਨ, ਉਹਨਾਂ ਦੀ ਕੀ ਨਿਸ਼ਾਨੀ ਹੈ? ਸਤਿਗੁਰ ਕੇ ਭੈ ਪਾਏ। ਉਹ ਸਤਿਗੁਰੂ ਜੀ ਦੇ ਭੈ ਅਤੇ ਪ੍ਰੇਮ ਦੇ ਵਿੱਚ ਚੱਲੇ ਹਨ, ਸਤਿਗੁਰਾਂ ਦੇ ਦਰਸਾਏ ਹੋਏ ਮਾਰਗ ਤੇ ਚੱਲੇ ਹੈ। ਹਜ਼ੂਰ ਦੇ ਬਖਸ਼ੇ ਹੋਏ ਉਪਦੇਸ਼ ਦੇ ਧਾਰਨੀ ਬਣੇ ਹਨ ਕਿ ਇਹ ਪ੍ਰਾਣਾ ਧਾਰੇ ਜੀਵ ਪਰਮੇਸ਼ਰ ਦਾ ਭੈ ਅਤੇ ਪ੍ਰੇਮ ਧਾਰਨ ਕਰਕੇ ਰੱਖ। ਭੈ ਹੋਵੇਗਾ ਤੇ ਪ੍ਰੇਮ ਸੁਦੇ ਸਿੱਧ ਹੀ ਹਿਰਦੇ ਵਿੱਚ ਉਤਪੰਨ ਹੋ ਜਾਵੇਗਾ। ਜੇ ਭੈ ਹੀ ਨਹੀਂ ਧਾਰਨ ਕੀਤਾ ਤੇ ਫਿਰ ਪਾਪ ਕਰਮ ਕਰਨੇ ਤੋਂ ਕਦੇ ਗੁਰੇਜ਼ ਨਹੀਂ ਕਰੇਗਾ। ਪਾਪ ਕਰਮ ਕਰਨੇ ਤੋਂ ਗੁਰੇਜ਼ ਨਹੀਂ ਕਰਦਾ ਤੇ ਪ੍ਰੇਮ ਤੇ ਫਿਰ ਪੈਦਾ ਹੋ ਹੀ ਨਹੀਂ ਸਕਦਾ ਹਿਰਦੇ ਵਿੱਚ। ਇਸ ਲਈ ਪਹਿਲਾਂ ਭੈ ਹੈ ਤੇ ਫਿਰ ਪ੍ਰੇਮ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਸਤਿਗੁਰ ਕੇ ਭੈ ਭਾਏ। ਜਿਨ੍ਹਾਂ ਨੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੁਆਰਾ ਉਪਦੇਸ਼ ਦੇ ਧਾਰਨੀ ਬਣ ਕੇ ਹਿਰਦੇ ਅੰਦਰ ਭੈ ਅਤੇ ਪ੍ਰੇਮ ਧਾਰਨ ਕੀਤਾ, ਉਹ ਕਹਿੰਦੇ ਵਿਛੜੇ ਹੋਏ ਅਕਾਲ ਪੁਰਖ ਪਰਮਾਤਮਾ ਦੇ ਨਾਲ ਮਿਲ ਗਏ ਹਨ। ਅਥਵਾ ਸਾਧ ਸੰਗਤ ਜੀ, ਧੰਨ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿਛੜੇ ਹੋਏ ਜਗਤ ਦੇ ਜੀਵਾਂ ਨੂੰ ਪਰਮਾਤਮਾ ਦੇ ਨਾਲ ਮਿਲਾਉਣ ਦੇ ਵਾਸਤੇ ਸਾਧ ਸੰਗਤ ਜੀ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਹੈ। ਚਾਹੇ ਕਿਸੇ ਵੀ ਮਜ਼ਹਬ ਦਾ, ਕਿਸੇ ਧਰਮ ਦਾ, ਕਿਸੇ ਜਾਤੀ ਦਾ ਕੋਈ ਜੀਵ ਆ ਜਾਵੇ, ਸਭ ਨੂੰ ਸਾਧ ਸੰਗਤ ਜੀ ਸਾਂਝਾ ਉਪਦੇਸ਼ ਹੈ, ਕਿਸੇ ਨਾਲ ਕੋਈ ਵਿਤਕਰਾ ਨਹੀਂ ਹੈ। ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੇ ਹੈ। ਹਾਂ, ਕਿਸੇ ਜਾਤ ਗੁਰ ਦਾ ਕੋਈ ਵੀ ਵਿਤਕਰਾ ਨਹੀਂ ਕੀਤਾ ਜਾਂਦਾ, ਪਰ ਇਹ ਪ੍ਰਣ ਕਰ ਲਵੇ ਕਿ ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਦਾ ਦਰ ਛੱਡ ਕੇ ਹੋਰ ਨਹੀਂ ਮਹਾਰਾਜ ਸੱਚੇ ਪਾਤਸ਼ਾਹ ਮੈਂ ਕਿਤੇ ਵੀ ਜਾਣ ਵਾਲਾ। ਆਪ ਜੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਸ਼ਰਨ ਧਾਰਨ ਕਰਕੇ ਹੋਰ ਦਰ ਤੇ ਨਹੀਂ ਭਟਕਣ ਵਾਲਾ। ਇਹ ਮਨ ਵਿੱਚ ਪ੍ਰਣ ਕਰਕੇ ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਵੇ, ਭਾਵੇਂ ਕਿਸੇ ਵੀ ਧਰਮ ਦਾ ਕਿਉਂ ਨਾ ਹੋਵੇ। ਸਤਿਗੁਰੂ ਜੀ ਉਹਦੇ ਤੇ ਬਖਸ਼ਿਸ਼ ਕਰ ਦਿੰਦੇ, ਆਪਣੀ ਸਿੱਖੀ ਦੇ ਧਾਰਨੀ ਬਣਾ ਦਿੰਦੇ ਹਨ। ਇਸ ਲਈ ਜਿਨ੍ਹਾਂ ਨੇ ਸਾਧ ਸੰਗਤ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਭੈ ਅਤੇ ਹਜ਼ੂਰ ਦਾ ਪ੍ਰੇਮ ਆਪਣੇ ਹਿਰਦੇ ਅੰਦਰ ਧਾਰਨ ਕਰ ਲਿਆ। ਹਜ਼ੂਰ ਕਹਿੰਦੇ ਹਨ, ਉਹਨਾਂ ਗੁਰਮੁਖ ਪਿਆਰੇ ਵਡਭਾਗੇ ਪੁਰਖਾਂ ਨੇ ਵਿਛੜਿਆਂ ਨੇ ਪਰਮੇਸ਼ਰ ਦੇ ਨਾਲ ਮਿਲ ਜਾਣਾ ਕੀਤਾ, ਕਿਉਂਕਿ ਇਹ ਗੁਰੂ ਘਰ ਦੀ ਮਰਜ਼ਾਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਬਿਨਾਂ ਸਾਧ ਸੰਗਤ ਜੀ ਕਿਸੇ ਵੀ ਸਮਰੱਥਾ ਨਹੀਂ ਹੈ ਪਰਮਾਤਮਾ ਦੇ ਨਾਲ ਮਿਲਾ ਦੇਵੇ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗਹ ਕਾ ਬਸੀਠ।
ਵਿਛੜਿਆ ਹੋਇਆਂ ਨੂੰ ਮਿਲਾਵਣਾ ਪਰਮੇਸ਼ਰ ਨਾਲ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਮਰੱਥਾ ਹੈ। ਜਨਮ ਮਰਨ ਨਿਹਚਲ ਭਏ, ਉਹਨਾਂ ਵਡਭਾਗੇ ਪੁਰਖਾਂ ਦੇ ਜੰਮਣ ਤੇ ਮਰਨ ਨਿਹਚਲ ਭਾਵ ਸਥਿਤ ਹੋ ਗਏ ਹਨ। ਜੰਮਣ ਤੇ ਮਰਨ ਵੱਲ ਉਹਨਾਂ ਨੇ ਸਾਧ ਸੰਗਤ ਜੀ ਰਹਿਤ ਹੋ ਜਾਣਾ ਕੀਤਾ। ਨਿਹਚਲ ਭਾਵ ਸਥਿਤੀ ਟਿਕਾਓ, ਜੰਮਣ ਮਰਨ ਤੋਂ ਰਹਿਤ ਹੋ ਗਏ ਹਨ ਉਹ ਗੁਰਮੁਖ ਪਿਆਰੇ। ਗੁਰਮੁਖ ਨਾਮ ਧਿਆਏ, ਜਿਨ੍ਹਾਂ ਨੇ ਗੁਰਾਂ ਦੇ ਮੁਖ ਦੁਆਰਾ ਪਰਮਾਤਮਾ ਦਾ ਨਾਮ ਧਿਆਇਆ ਹੈ, ਅਥਵਾ ਗੁਰਮੁਖ ਨਾਮ ਧਿਆਏ, ਗੁਰਮੁਖਾਂ ਦੀ ਸਤ ਸੰਗਤ ਵਿੱਚ ਮਿਲ ਕੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ। ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹੈ, ਉਹਨਾਂ ਗੁਰਮੁਖ ਪਿਆਰਿਆਂ ਨੇ ਜੰਮਣ ਮਰਨ ਤੋਂ ਰਹਿਤ ਹੋ ਜਾਣਾ ਕੀਤਾ ਹੈ। ਜਿਵੇਂ ਸਾਧ ਸੰਗਤ ਜੀ ਜੋ ਨਿਸ਼ਚਲ ਪਦਵੀ ਉਹ ਹੈ ਜੋ ਅਕਾਲ ਪੁਰਖ ਪਰਮਾਤਮਾ ਦੇ ਸਰੂਪ ਦੀ ਪਦਵੀ ਹੈ। ਨਿਸ਼ਚਲ ਭਾਵ ਜਿੱਥੇ ਰੱਤਾ ਭਰ ਵੀ ਕੋਈ ਚਲਾਈ ਮਾਨਤਾ ਨਹੀਂ ਹੈ, ਉੱਥੇ ਦੁਬਾਰਾ ਜਨਮ ਨਹੀਂ ਧਾਰਨ ਕਰਨਾ ਪੈਂਦਾ। ਜੇ ਜਨਮ ਨਹੀਂ ਤੇ ਮੌਤ ਕਿਵੇਂ ਹੋ ਸਕਦੀ ਹੈ? ਜੇ ਜੰਮਣਾ ਹੈ ਤੇ ਮਰਨਾ ਅਵੱਛ ਹੈ, ਜਨਮ ਹੋਇਆ ਤੇ ਮੌਤ ਅਵੱਛ ਹੈ। ਇਹ ਪਰਮੇਸ਼ਰ ਦੀ ਬਣਾਈ ਹੋਈ ਸ੍ਰਿਸ਼ਟੀ ਦੀ ਮਰਜ਼ਾਦਾ ਹੈ। ਪਰ ਜਿੱਥੇ ਜੰਮਣਾ ਹੀ ਨਹੀਂ ਹੈ ਉੱਥੇ ਮੌਤ ਕਿਵੇਂ ਹੋ ਸਕਦੀ ਹੈ? ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਨਮ ਮਰਨ ਨਿਸ਼ਚਲ ਪਏ, ਜੰਮਣ ਮਰਨਾ ਉੱਥੇ ਨਿਸ਼ਚਲ ਹੋ ਗਿਆ। ਪਰਮੇਸ਼ਰ ਦੇ ਸਰੂਪ ਦੀ ਅਭੇਦਤਾ ਜਿਨ੍ਹਾਂ ਨੂੰ ਪ੍ਰਾਪਤ ਹੋ ਗਈ ਹੈ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਾਣੋ ਉਹਨਾਂ ਨੇ ਪਰਮੇਸ਼ਰ ਦਾ ਨਾਮ ਧਿਆਇਆ, ਸਤਿਗੁਰਾਂ ਤੋਂ ਦੀਖਿਆ ਦਾਨ ਲੈ ਕੇ ਪਰਮੇਸ਼ਰ ਦਾ ਸਿਮਰਨ ਕੀਤਾ ਹੈ। ਗੁਰ ਸਾਧੂ ਸੰਗਤ ਮਿਲੇ, ਹਜੂਰ ਕਹਿੰਦੇ ਐਸੀ ਸਾਧ ਸੰਗਤ ਦੀ ਵਡਿਆਈ ਹੈ। ਜੇ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਸਤਿਗੁਰੂ ਜੀ ਦੀ ਭਲੀ ਸਤ ਸੰਗਤ ਮਿਲ ਜਾਣਾ ਕਰੇ। ਹੀਰੇ ਰਤਨ ਲਭਨ, ਹਜੂਰ ਕਹਿੰਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਸੰਗਤ ਦੇ ਵਿੱਚ ਹੀਰੇ ਤੇ ਰਤਨ ਲੱਭ ਜਾਂਦੇ ਹਨ। ਪਰ ਸਾਧ ਸੰਗਤ ਜੀ ਹੀਰੇ ਅਤੇ ਰਤਨ ਕੌਣ ਇਹਨਾਂ ਦੀ ਕਦਰ ਜਾਣਦਾ? ਜਿਨ੍ਹਾਂ ਨੂੰ ਪਰਖ ਹੈ, ਜਿਹੜੇ ਪਾਰਖੂ ਹਨ। ਅਗਿਆਤ ਬੰਦਾ ਨਾ ਤਾਂ ਹੀਰੇ ਦੀ ਪਰਖ ਕਰ ਸਕਦਾ ਨਾ ਰਤਨ ਦੀ। ਸਾਧ ਸੰਗਤ ਜੀ ਕੱਦ ਜਾਣ ਕਰਕੇ ਸੁੱਟ ਦਿੰਦਾ ਹੈ। ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਸਤ ਸੰਗਤ ਹੈ ਨਾ, ਇਹ ਸਤ ਸੰਗਤ ਰੂਪੀ ਸਰੋਵਰ ਹੈ। ਸਤ ਸੰਗਤ ਰੂਪੀ ਮਹਾਰਾਜ ਸੱਚੇ ਪਾਤਸ਼ਾਹ ਦਾ ਮਾਨ ਸਰੋਵਰ ਹੈ। ਤੇ ਮਾਨ ਸਰੋਵਰ ਦੇ ਵਿੱਚੋਂ ਸਾਧ ਸੰਗਤ ਜੀ ਹੀਰੇ ਜਵਾਹਰਾਤ, ਹੀਰੇ ਮੋਤੀ ਰਤਨ ਹੋਈ ਦਾਤਾਂ ਪ੍ਰਾਪਤ ਹੁੰਦੀਆਂ ਨੇ ਵਡਮੁੱਲੀਆਂ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਸਿੱਖਾਂ ਨੂੰ ਸਤ ਸੰਗਤ ਪ੍ਰਾਪਤ ਹੋਈ ਹੈ, ਜਿਨ੍ਹਾਂ ਨੇ ਭਾਵਨਾ ਦੇ ਨਾਲ ਗਰੀਬ ਨਵਾਜ ਸਤਿਗੁਰੂ ਜੀ ਦੀ ਸੰਗਤ ਕੀਤੀ, ਹੀਰੇ ਰਤਨ ਲਭਨ, ਉਹਨਾਂ ਨੂੰ ਨਾਮ ਰੂਪੀ ਸਾਧ ਸੰਗਤ ਜੀ ਹੀਰੇ ਦੀ ਪ੍ਰਾਪਤੀ ਹੋ ਗਈ ਹੈ। ਗਿਆਨ ਰੂਪੀ ਰਤਨ ਉਹਨਾਂ ਨੂੰ ਪ੍ਰਾਪਤ ਹੋ ਗਿਆ। ਪਰ ਕਿਹਨਾਂ ਨੇ ਇਹਦੀ ਕਦਰ ਜਾਣੀ ਹੈ? ਜਿਨ੍ਹਾਂ ਨੇ ਸਾਧ ਸੰਗਤ ਜੀ ਨਿਸ਼ਚੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸਮਰੱਥ ਜਾਣਿਆ ਹੈ। ਜਿਹੜੇ ਪਾਰਖੂ ਹਨ, ਜੇ ਸਾਧ ਸੰਗਤ ਜੀ ਕੇਵਲ ਦੁਨੀਆ ਦੀਆਂ ਦਾਤਾਂ ਹੀ ਮੰਗਣ ਤੱਕ ਸੀਮਿਤ ਹੋਵੇ ਕਿ ਮਹਾਰਾਜ ਮੈਨੂੰ ਧਨ ਮਿਲ ਜਾਵੇ, ਪਦਾਰਥ ਮਿਲ ਜਾਣ, ਦੁਨੀਆ ਦੇ ਮਹਾਰਾਜ ਮੈਨੂੰ ਸੁੱਖ ਮਿਲ ਜਾਣ, ਭਾਵ ਜੀਵ ਬੁੱਧੀ ਦੇ ਤਲ ਤੇ ਜੀਵਨ ਵਾਲਾ ਜਿਹੜਾ ਕੋਈ ਮਨੁੱਖ ਹੈ, ਉਹ ਸਾਧ ਸੰਗਤ ਦੇ ਪਰਮਾਰਥ ਦੇ ਵਡਮੁੱਲੇ ਹੀਰੇ ਰਤਨਾਂ ਦੀ ਨਿਆਈ ਪਦਾਰਥਾਂ ਦੀ ਕਦਰ ਨਹੀਂ ਜਾਣ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਹਨ, ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਭਨ। ਹੇ ਪ੍ਰਾਣਾ ਤਾਰੇ ਜੀਵ, ਜੇ ਗਰੀਬ ਨਿਵਾਜ ਸਤਿਗੁਰੂ ਜੀ ਦੀ ਸਤ ਸੰਗਤ ਮਿਲ ਜਾਵੇ ਨਾ, ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹੋ ਹੀ ਬੇਨਤੀ ਕਰਿਆ ਕਰ, ਮਹਾਰਾਜ ਮੈਨੂੰ ਕਿਰਪਾ ਕਰਕੇ ਨਾਮ ਦੀ ਦਾਤ ਬਖਸ਼ਿਸ਼ ਕਰੋ। ਹੇ ਮਹਾਰਾਜ ਕਿਰਪਾ ਕਰੋ, ਮਹਾਰਾਜ ਗਿਆਨ ਰੂਪੀ ਰਤਨ ਮੇਰੇ ਹਿਰਦੇ ਅੰਦਰ ਬਖਸ਼ਿਸ਼ ਕਰੋ, ਅਥਵਾ ਬੈਰਾਗ ਰੂਪੀ ਰਤਨ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਹਿਰਦੇ ਅੰਦਰ ਬਖਸ਼ਿਸ਼ ਕਰੋ। ਇਹ ਗੁਰੂ ਚਰਨਾਂ ਵਿੱਚ ਜੋਦੜੀ ਕਰਿਆ ਕਰ। ਸਾਧ ਸੰਗਤ ਜੀ ਐਸੇ ਮਹਾਨ ਸਿੱਖਾਂ ਦੇ ਜੀਵਨ ਹਨ, ਜਿਨ੍ਹਾਂ ਨੇ ਸਤ ਸੰਗਤ ਦੇ ਵਿੱਚੋਂ ਸਭ ਕੁਝ ਪ੍ਰਾਪਤ ਕੀਤਾ ਹੈ। ਕਿਉਂਕਿ ਸਾਰੀ ਵਡਿਆਈ ਮਹਾਰਾਜ ਸੱਚੇ ਪਾਤਸ਼ਾਹ ਨੇ ਸਤ ਸੰਗਤ ਨੂੰ ਬਖਸ਼ਿਸ਼ ਕੀਤੀ ਹੈ। ਇੱਕ ਵਾਰ ਨਹੀਂ, ਬੇਅੰਤ ਬਚਨ ਮਹਾਰਾਜ ਸੱਚੇ ਪਾਤਸ਼ਾਹ ਦੇ ਗੁਰਬਾਣੀ ਵਿੱਚ ਆਉਂਦੇ ਹੈ। ਬਾਰ-ਬਾਰ ਹਜ਼ੂਰ ਨੇ ਸਤ ਸੰਗਤ ਨੂੰ ਮਹਾਨਤਾ ਬਖਸ਼ੀ ਹੈ। ਸਤ ਸੰਗਤ ਨੂੰ ਗਰੀਬ ਨਿਵਾਜ ਸਤਿਗੁਰਾਂ ਨੇ ਵਡਿਆਈ ਦਿੱਤੀ ਹੈ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ, ਪ੍ਰਾਣਾ ਤਾਰੇ ਜੀਵ
ਗੁਰ ਸਾਧੂ ਸੰਗਤ ਮਿਲੈ ਹੀਰੇ ਰਤਨ ਲਭਾਨ। ਪ੍ਰਤੱਖ ਵੀ ਜਿਨ੍ਹਾਂ ਨੇ ਸਤਿਗੁਰਾਂ ਦਾ ਉਪਦੇਸ਼ ਕਮਾਇਆ, ਜਿਨ੍ਹਾਂ ਨੇ ਮਨ ਨੂੰ ਸਾਧਿਆ ਹੈ, ਉਹਨਾਂ ਸਾਧੂ ਪੁਰਖਾਂ ਭਲੇ ਪੁਰਸ਼ਾਂ ਦੀ ਸੰਗਤ ਮਿਲ ਜਾਵੇ ਤੇ ਉਹਨਾਂ ਦੀ ਸੰਗਤ ਵਿੱਚ ਮਿਲ ਕੇ ਵੀ ਪਰਮੇਸ਼ਰ ਦਾ ਨਾਮ ਰੂਪੀ ਹੀਰਾ ਤੇ ਗਿਆਨ ਰੂਪੀ ਰਤਨ ਪ੍ਰਾਪਤ ਹੋ ਜਾਂਦਾ ਹੈ। ਨਾਨਕ ਲਾਲ ਅਮੋਲਕਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, हे ਪ੍ਰਾਣਾ ਧਾਰੀ ਜੀਵ, ਜੋ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਲਾਲ ਦੀ ਤਰ੍ਹਾਂ ਹੈ, ਬੜਾ ਹੀ ਅਮੋਲਕ ਹੈ। ਗੁਰਮੁਖ ਖੋਜ ਲਹਨ। ਗੁਰਮੁਖਾਂ ਦੀ ਸੰਗਤ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਖੋਜ ਕਰਕੇ ਪਰਮੇਸ਼ਰ ਨੂੰ ਲਹਨ ਲੱਭਣਾ ਕਰ। ਅਥਵਾ ਜੋ ਸਤਿਗੁਰੂ ਜੀ ਦਾ ਸ਼ਬਦ ਹੈ ਨਾ, ਇਹ ਲਾਲ ਦੀ ਨਿਆਈ ਸਾਧ ਸੰਗਤ ਜੀ ਬਹੁਤ ਅਮੋਲਕ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦਾ ਜੋ ਉਪਦੇਸ਼ ਹੈ, ਕਿਉਂਕਿ ਸਤਿਗੁਰਾਂ ਦੇ ਸ਼ਬਦ ਦੀ ਜਿਹੜੀ ਪ੍ਰਾਪਤੀ ਹੋਣੀ ਹੈ, ਬਿਨਾਂ ਭਾਗਾਂ ਤੋਂ ਨਹੀਂ ਪ੍ਰਾਪਤ ਹੁੰਦੀ। ਸਤਿਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਹਿਰਦੇ ਅੰਦਰ ਵਸਾਵਣਾ ਬਹੁਤ ਪੂਰਬਲੇ ਚੰਗੇ ਭਾਗ ਹੋਣ, ਨਿਸ਼ਕਾਮ ਕਰਮਾਂ ਦਾ ਅੰਗੂਰ ਫੁੱਟੇ, ਤਾਂ ਸਾਧ ਸੰਗਤ ਐਸੀ ਵਡਮੁੱਲੀ ਦਾਤ ਪ੍ਰਾਪਤ ਹੁੰਦੀ ਹੈ। ਨਹੀਂ ਤਾਂ ਦੁਨੀਆਦਾਰੀ ਜਿਹੜੇ ਦੁਨੀਆ ਦੀਆਂ ਗੱਲਾਂ ਨੇ, ਉਹ ਭਾਵੇਂ ਸਾਰਾ ਦਿਨ ਕਰਦੇ ਰਹੀਏ, ਦੁਨੀਆ ਦੀ ਨਿੰਦਿਆ ਚੁਗਲੀਆਂ ਭਾਵੇਂ ਸਾਰਾ ਦਿਨ ਲੱਗੇ ਰਹੀਏ, ਸਾਧ ਸੰਗਤ ਜੀ ਉਹ ਤਾਂ ਸੁਭਾਵਿਕ ਹੀ ਸਾਨੂੰ ਸਭ ਥਾਵਾਂ 'ਤੇ ਮਿਲ ਜਾਂਦੀਆਂ ਨੇ, ਜਿੱਥੇ ਵੀ ਕਿਤੇ ਚਲੇ ਜਾਈਏ। ਪਰ ਐਸਾ ਜੋ ਸੁਭਾਗ ਸਮਾਂ ਹੈ ਨਾ, ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਭਾਵਨਾ ਦੇ ਸਹਿਤ ਸ਼ਰਧਾ ਵਿਸ਼ਵਾਸ ਰੂਪੀ ਕਰਨਾ ਦੇ ਨਾਲ ਸਤਿਗੁਰੂ ਜੀ ਦਾ ਉਪਦੇਸ਼ ਸੁਣਦਾ, ਇਹ ਪੂਰਬਲੇ ਕਮਾਏ ਹੋਏ ਚੰਗੇ ਕਰਮਾਂ ਦੀ ਨਿਸ਼ਾਨੀ ਹੁੰਦੀ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦੇ ਬਚਨ ਪੜ੍ਹਦੇ ਆ ਨਾ, ਵਡ ਭਾਗੀ ਹਰ ਸੰਗਤ ਪਾਵਹਿ, ਭਾਗਹੀਨ ਭ੍ਰਮ ਚੋਟਾਂ ਖਾਵਹਿ। ਬਿਨ ਭਾਗਾ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀ ਜੈ ਜੀਵ। ਕਿ ਬਿਨਾਂ ਭਾਗਾਂ ਤੋਂ ਸਤ ਸੰਗਤ ਦੀ ਪ੍ਰਾਪਤੀ ਨਹੀਂ ਹੋਇਆ ਕਰਦੀ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਫਰਮਾਨ ਕੀਤਾ ਹੈ, ਨਾਨਕ ਲਾਲ ਅਮੋਲਕਾ ਗੁਰਮੁਖ ਖੋਜ ਲਹਨ। हे ਪ੍ਰਾਣਾ ਤਾਰੇ ਜੀਵ, ਸਤਿਗੁਰੂ ਜੀ ਦਾ ਉਪਦੇਸ਼ ਲਾਲ ਦੀ ਨਿਆਈ ਬੜਾ ਹੀ ਅਮੋਲਕ ਹੈ। ਗੁਰਾਂ ਦੇ ਮੁਖ ਦੁਆਰਾ ਉਪਦੇਸ਼ ਧਾਰਨ ਕਰਕੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਨੂੰ ਆਪਣੇ ਹਿਰਦੇ ਰੂਪੀ ਘਰ ਦੇ ਵਿੱਚੋਂ ਲਿਹਨ ਲੱਭਣਾ ਕਰ। ਕਿਉਂਕਿ ਜੋ ਬ੍ਰਹਮੰਡੇ ਸੋਈ ਪਿੰਡੇ, ਜੋ ਖੋਜੈ ਸੋ ਪਾਵੈ। ਜੋ ਬ੍ਰਹਮਾਂਡ ਦੇ ਵਿੱਚ ਆਲਾ ਸ਼ਬਦ ਦੇ ਵਿਚਾਰਵਾਨ ਬਣ ਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੋ ਪਾਵੈ, ਉਹਨਾਂ ਨੇ ਹੀ ਪ੍ਰਾਪਤ ਕੀਤਾ ਹੈ। ਇਸ ਲਈ ਪ੍ਰਾਣਾ ਤਾਰੇ ਜੀਵ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਮਹਾਰਾਜ ਸੱਚੇ ਪਾਤਸ਼ਾਹੀ ਦੇ ਸ਼ਬਦ ਦੁਆਰਾ ਵਿਚਾਰ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਸਰੂਪ ਨੂੰ ਆਪਣੇ ਹਿਰਦੇ ਘਰ ਦੇ ਵਿੱਚੋਂ ਹੀ ਲੱਭਣਾ ਕਰ। ਉਹ ਪਰਮਾਤਮਾ ਘਟ ਘਟ ਮੈਂ ਹਰ ਜੂ ਬਸੈ, ਪਰ ਕਿਹਨਾਂ ਨੇ ਪੁਕਾਰ ਕੇ ਦੱਸਿਆ, ਸੰਤਨ ਕਹਿਓ ਪੁਕਾਰ। ਜਿਨ੍ਹਾਂ ਨੇ ਸਾਧ ਸੰਗਤ ਜੀ ਹਿਰਦੇ ਵਿੱਚ ਵਾਹਿਗੁਰੂ ਦੇ ਸਰੂਪ ਨੂੰ ਜਾਣਿਆ ਹੈ, ਨਿਸ਼ਚੈ ਕਰਕੇ ਸੱਚ ਕਰਕੇ ਮੰਨਿਆ, ਪਰਮਾਤਮਾ ਨੂੰ ਸਾਖਸ਼ਾਤ ਕਰਕੇ ਜਿਨ੍ਹਾਂ ਨੇ ਦੇਖ ਲਿਆ ਹੈ ਕਿ ਸੱਚ ਹੀ ਪਰਮਾਤਮਾ ਸਾਡੇ ਹਿਰਦੇ ਦੇ ਅੰਦਰ ਹੈ, ਉਹਨਾਂ ਨੇ ਪੁਕਾਰ ਕਰਕੇ ਆਪ ਮੁਹਾਰੇ ਹੋ ਕੇ ਆਖਿਆ, ਘਟ ਘਟ ਮੈਂ ਹਰ ਜੂ ਬਸੈ। ਹੇ ਜੀਵ, ਹਰ ਘਟ ਦੇ ਅੰਦਰ ਪਰਮਾਤਮਾ ਵਰਸ ਰਿਹਾ ਹੈ। ਕਿਵੇਂ ਵਰਸ ਰਿਹਾ ਹੈ? ਤਾਣੇ ਪੇਟੇ ਵਾਂਗ। ਜਿਵੇਂ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਵਚਨ ਕੀਤੇ ਹੈ ਕਿ ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਨਹਾਰ, ਅਨੇਕ ਭਾਂਤ ਹੋਏ ਪਸਰਿਆ, ਨਾਨਕ ਏਕ ਓੰਕਾਰ। ਜਲਾਂ ਵਿੱਚ ਵੀ ਪਰਮਾਤਮਾ ਹੈ, ਥਲਾਂ ਵਿੱਚ ਵੀ ਪਰਮੇਸ਼ਰ ਹੈ। ਧਰਤੀ ਮਹੀ ਤੇ ਅਲ ਆਕਾਸ਼, ਧਰਤੀ ਆਕਾਸ਼ ਸਭ ਥਾਵਾਂ 'ਤੇ ਉਹ ਪਰਮਾਤਮਾ ਵਿਆਪਕ ਹੋ ਰਿਹਾ ਹੈ। ਜਲੇ ਹਰੀ ਥਲੇ ਹਰੀ, ਜਿੱਥੇ ਵੀ ਦੇਖਦੇ ਹਰੀ, ਉਹ ਪਰਮਾਤਮਾ ਹੀ ਪਰਮਾਤਮਾ ਹੈ। ਜਹ ਜਹ ਵੇਖੋ ਤਹ ਹਜੂਰ, ਦੂਰ ਕਤਹੁ ਨਾ ਜਾਈ। ਰਵ ਰਹਿਆ ਸਰਬਤਰ ਮੈਂ, ਮਨ ਸਦਾ ਧਿਆਈ।
ਐਸਾ ਉਹ ਪਰਮਾਤਮਾ ਜੋ ਸਰਬ ਵਿਆਪਕ ਹੈ, ਜਿਨ੍ਹਾਂ ਗੁਰਮੁਖਾਂ ਨੇ, ਪਰਮੇਸ਼ਰ ਦੇ ਪਿਆਰਿਆਂ ਨੇ ਵਾਹਿਗੁਰੂ ਦੇ ਸਰੂਪ ਨੂੰ ਨਿਸ਼ਚੈ ਕਰਕੇ ਜਾਣ ਲਿਆ। ਮਹਾਰਾਜ ਸੱਚੇ ਪਾਤਸ਼ਾਹ ਹਜ਼ੂਰ ਕਹਿੰਦੇ ਉਹਨਾਂ ਸਤਿਪੁਰਸ਼ਾਂ ਨੇ ਹੀ ਪਰਮਾਤਮਾ ਦੇ ਸਰੂਪ ਨੂੰ ਸਾਖਸ਼ਾਤ ਕਰਕੇ ਦੀਦਾਰ ਕੀਤੇ ਹੈ। ਹਰ ਸਮੇਂ ਵਾਹਿਗੁਰੂ ਦੇ ਸਰੂਪ ਨੂੰ ਆਪਣੇ ਹਿਰਦੇ ਘਰ ਦੇ ਅੰਦਰ ਜਾਣ ਕੇ ਪਰਮਾਤਮਾ ਦਾ ਭੈ ਅਤੇ ਆਪਣੇ ਹਿਰਦੇ ਅੰਦਰ ਪ੍ਰੇਮ ਧਾਰਨ ਕਰਕੇ ਰੱਖਦੇ ਹਨ। ਗਰੀਬ ਨਿਵਾਜ ਸਤਿਗੁਰੂ ਜੀ ਕਿਰਪਾ ਕਰਨ ਪਾਵਨ ਉਪਦੇਸ਼ ਸਾਡੇ ਹਿਰਦਿਆਂ ਅੰਦਰ ਵਸ ਜਾਵੇ। ਸਤਿਗੁਰੂ ਜੀ ਦੇ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ ਜੀ। ਸੋ ਇਤਨਾ ਹੀ ਸਮਾਂ ਹਾਜ਼ਰੀ ਪ੍ਰਵਾਨ ਕਰਨੀ, ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਨਾਨਕ ਲਾਲ ਅਮੋਲ ਕਾ ਗੁਰਮੁਖ ਖੋਜ ਲਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਬੇਨਤੀ ਹੈ ਕਿ ਕੋਈ ਸਮਾਂ ਹੋਰ ਗੁਰੂ ਚਰਨਾਂ ਵਿੱਚ ਬੈਠ ਕੇ ਜੋ ਪੰਜਾਬ ਤੋਂ ਚੱਲ ਕਰਕੇ ਆਏ ਨੇ ਗਿਆਨੀ ਸੁੱਚਾ ਸਿੰਘ ਜੀ, ਆਪ ਜੀ ਨੂੰ 1 ਘੰਟੇ ਵਾਸਤੇ ਗੁਰਮਤਿ ਵਿਚਾਰਾਂ ਦੇ ਰਾਹੀਂ ਮਹਾਰਾਜ ਸੱਚੇ ਪਾਤਸ਼ਾਹੀ ਦੇ ਚਰਨਾਂ ਦੇ ਨਾਲ ਜੋੜਨਗੇ। ਗਿਆਨੀ ਸੁੱਚਾ ਸਿੰਘ ਜੀ 7 ਤੋਂ 8 ਵਜੇ ਤੱਕ ਸਮਾਂ ਹੈ। ਆਪ ਸੰਗਤ ਬੈਠ ਕੇ ਸਤਿਗੁਰੂ ਜੀ ਦਾ ਜਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।